ਕੱਢ ਲਾਂਗੇ ਨਾ। ਹਾਂਜੀ, अस्सलाम वालेकुम जी, सत श्री अकाल। ਕਿਵੇਂ ਹੋ ਜੀ ਸਾਰੇ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਹਾਂ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਰਮਜ਼ਾਨ ਸ਼ਰੀਫ ਮੁਬਾਰਕ ਹੋਵੇ ਜੀ। ਅੱਜ ਪਹਿਲਾ ਰੋਜ਼ਾ ਹੈ, ਪਹਿਲਾ ਦਿਹਾੜਾ ਤੇ ਮੈਂ ਇਸ ਵੇਲੇ ਮੌਜੂਦ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ ਤੇ ਇੱਥੋਂ ਹੀ ਅੱਜ ਵਲਾਗ ਸ਼ੁਰੂ ਕਰਾਂਗੇ ਜੀ। ਰਾਣਾ ਸਾਹਿਬ ਵੀ ਜਨਾਬ ਪੂਰੇ ਮੂਡ ਦੇ ਵਿੱਚ ਖਲੋਤੇ ਆ ਤੇ ਜੁੜੇ ਰਹੋ ਸਾਡੇ ਨਾਲ। ਅੱਜ ਇੱਥੇ ਕੀ ਹੋ ਰਿਹਾ ਉਹ ਵੀ ਦਿਖਾਵਾਂਗੇ ਤੇ ਫਿਰ ਚੱਲਾਂਗੇ ਜੀ ਆਪਣੇ ਡੇਰੇ। ਹਾਂ, अस्सलाम वालेकुम जी। राणा साहब किधर उत्थे रूसे रूसे खड़ोते हैं साडे कोलों? हाँ जी, ਦੇਖ ਰਿਹਾ ਸੀ ਬਾਈ ਸਾਰਾ ਕੰਮ ਕਰ ਰਿਹਾ ਵਾ। अच्छा ਹਾਂ, ये की काम हो रहा है जी? ਇਹ ਅਸਲ 'ਚ ਬੱਕਰੀਆਂ ਨਾ, ਅਸੀਂ ਇਹ ਬੱਕਰੀਆਂ ਦੀ ਜਗ੍ਹਾ ਬਣਾਉਣ ਲੱਗੇ ਆ ਕਿਉਂਕਿ ਬਾਹਰ ਹੁਣ ਲਾਏ ਆ ਪੌਦੇ ਤੇ ਬੱਕਰੀ ਦਾ ਤੇ ਪੌਦੇ ਦਾ ਇੱਟ ਕੁੱਤੇ ਵਾਲਾ ਵੈਰ ਆ। ਤੇ ਬੱਕਰੀ ਦਾ ਇਹ ਖਰਚਾ ਹੀ ਰਹਿੰਦਾ, ਬਲਕਿ ਉਹ ਅੰਜੀਰ ਦਾ ਸਾਡਾ ਬੂਟਾ ਜਿਸ ਦਿਨ ਦਾ ਫੁੱਟਣਾ ਸ਼ੁਰੂ ਹੋਇਆ ਨਾ, ਅਸੀਂ ਕਹਿੰਦੇ ਕਿ ਜਲਦੀ ਤੋਂ ਜਲਦੀ ਬੱਕਰੀਆਂ ਨੂੰ ਨਾ ਅੰਦਰ ਸ਼ਿਫਟ ਕਰੀਏ। ਇਸ ਤੋਂ ਪਹਿਲੇ ਕਿ ਇਕਲੌਤਾ ਬੂਟਾ ਵਾ ਹੈ ਤੇ ਉਹਦਾ ਹੀ ਨਰਾ ਲੈ ਤੇ ਇਹ ਬੱਕਰੀਆਂ ਇੱਥੇ ਹੀ ਕਰ ਲਾਂਗੇ ਤੇ ਬਾਕੀ ਫਿਰ ਪੌਦੇ ਜਿਹੜੇ ਆ ਉਹਨਾਂ ਦਾ ਕੋਈ ਸਾਨੂੰ ਫਿਕਰ ਜਿਹੜੀ ਹੈ ਨਾ ਨਿਬੜ ਜਾਏਗੀ। ਕਮ ਸੇ ਕਮ ਜਿਹੜਾ ਹੱਥੇ ਜਾਂ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਹੋਏਗਾ। ਤੇ ਕੰਮ ਅੱਜ 23ਵਾਂ ਦਿਨ। हाँ जी, 23वां। ਹਾਂ 23ਵਾਂ ਦਿਨ ਤੇ ਇਨਸ਼ਾਅੱਲਾ ਤਾਲਾ 30 ਦਿਨਾਂ ਤੱਕ ਯਾਨੀ ਕਿ ਜਿਹੜਾ ਵਾ ਨਾ ਹੁਣ ਸਾਡਾ ਜਿਹੜਾ ਭੰਨ ਤੋੜ ਵਾਲਾ ਕੰਮ ਆ ਨਾ ਇਹ ਮੁੱਕ ਜਾਣਾ ਹੁਣ। ਉਸ ਤੋਂ ਬਾਅਦ ਫਿਰ ਅਸੀਂ ਕੋਈ ਦੂਸਰਾ ਕਹਿੰਦੇ ਹੁੰਦੇ ਵੀ ਪ੍ਰੋਡਕਸ਼ਨ ਟਾਈਪ ਵਾਲਾ ਕੰਮ ਜਿਹੜਾ ਵਾ ਨਾ ਉਹ ਕਰਾਂਗੇ। ਨੀਆਂ ਭਰ ਰਹੇ ਹਾਂ ਬਸ 5-7 ਦਿਨ ਹੈ ਤੇ ਦਿਖਾਉਂਦੇ ਹਾਂ ਤੁਹਾਨੂੰ ਕੰਮ ਜਿਹੜਾ ਵਾ ਨਾ ਜਿਸ ਤਰ੍ਹਾਂ ਥੋੜ੍ਹਾ ਨਾਲੇ ਕਿਉਂਕਿ ਸਾਡਾ ਹੈ ਹੀ ਉਸ ਕਿਤਾਬ ਵਾਲੇ ਹਿਸਾਬ 'ਚ 1% ਵਾਲਾ ਇੱਕੋ ਦਿਨ ਚ ਯਾਨੀ ਕਿ ਜਿਹੜਾ ਨਾ ਆਹ ਨਹੀਂ ਹੈ 1% ਹੈ ਜੀ। ਚਲੋ ਜੀ ਆਓ ਦੇਖਦੇ ਹਾਂ ਵੀ ਆਹ ਤਾਂ ਹੋ ਗਿਆ ਜੀ ਬੱਕਰੀਆਂ ਵਾਲਾ ਨਿਜ਼ਾਮ। ਇੱਥੇ ਬਾਂਸਾਂ ਦੀ ਨਾ ਕੋਠੀ ਬਣ ਜੂਗੀ। ਕੋਠੀ ਨਹੀਂ ਯਾਨੀ ਕਿ ਬਾਂਸ ਸਾਈਡ ਤੇ ਲੱਗਣਗੇ ਤੇ ਉਹ ਉੱਥੇ ਥੋੜੀ ਜਗ੍ਹਾ 'ਚ ਛੱਤ ਪੈ ਜੂਗੀ। ਹੈ ਇਦਾਂ ਹੀ ਆਹ ਦਰਵਾਜ਼ਾ ਜਿਹੜਾ ਵਾ ਨਾ ਇਹ ਪਹਿਲੇ ਹਾਂਜੀ ਆਹ ਇਹ ਰਾਣਾ ਸਾਹਿਬ ਨੇ ਜੀ ਉਹ ਤੁਸੀਂ ਦੇਖਿਆ ਹੋਣਾ ਵੀ ਇਹ ਪਹਿਲਾਂ ਇਹ ਓਪਨ ਹੀ ਸੀਗਾ ਕੰਮ। ਇਹ ਹੁਣ ਤੱਕ ਇਹਨਾਂ ਬਾਹਰੋਂ ਜਿਹੜਾ ਅੰਦਰ ਨਾ ਆਹ ਸਰੀਏ ਜਿਹੜੇ ਲੱਗੇ ਹੋਏ ਸੀ ਯਾਨੀ ਕਿ ਬਾਹਰੋਂ ਨਜ਼ਰ ਆਉਂਦੇ ਸੀ ਯਾਨੀ ਕਿ ਸਿਕਿਉਰਿਟੀ ਪਰਪਸ ਨੂੰ ਵੀ ਰਾਣਾ ਸਾਹਿਬ ਹੁਣ ਪੂਰੇ ਉਹਦੇ ਨਾਲ ਦੇਖ ਰਹੇ ਹੈਗੇ ਆ। ਇਹ ਰਾਣਾ ਸਾਹਿਬ ਬੜਾ ਜਗਾੜ ਲਾਇਆ। ਇਹ ਦੇਖੋ ਨਾ ਜੀ ਇਹ ਕੱਲਾ ਇਹ ਇੰਜ ਸੁਰਾਖ ਕੀਤੇ, ਇੱਧਰ ਵੀ ਸੁਰਾਖ ਇੱਧਰ ਵੀ ਸੁਰਾਖ ਹੈ ਤੇ ਉਹ ਤਾਰ ਜੀ ਪਾ ਕੇ ਨਾ ਤੇ ਪਿੱਛੇ ਇਹ ਦੇਖੋ ਜੀ ਆ ਇੰਜ ਕਰਕੇ ਆ ਵਟਾ ਜਿਹਾ ਦੇਤਾ ਇੰਜ ਕਰਕੇ ਆਹ ਹੈ ਤੇ ਇਹ ਜੀ ਬੜਾ ਜਗਾੜ ਲਾਇਆ ਤੇ ਬੜਾ ਫਿੱਟ ਕੰਮ ਹੋ ਗਿਆ। ਸਾਡੀਆਂ ਨਾ ਯਾਨੀ ਕਿ 1500 ਰੁਪਏ ਦੀਆਂ ਫੱਟੀਆਂ ਜਿਹੜੀਆਂ ਨਾ ਅੱਛਾ ਇਹਨੂੰ ਲੱਗੀਆਂ ਤੇ ਸਾਰਾ ਜਿਹੜਾ ਵਾ ਨਾ ਹੋ ਗਿਆ। ਬਾਕੀ ਤਾਰ ਜਿਹੜੀ ਹੈ ਨਾ ਇਹ ਲੱਗੀ ਹੈ। ਇਸ ਤਰ੍ਹਾਂ ਅਸੀਂ ਉਹ ਪਰਲਾ ਜਿਹੜਾ ਨਾ ਉਹ ਵੀ ਇਦਾਂ ਹੀ ਹੋ ਜਾਊਗਾ। ਬੰਦ ਕੀਤਾ ਤਾਂ ਕਿ ਉਹਦੇ ਚੋਂ ਵੀ ਨਿਕਲੇ ਛੋਟਾ ਛਿੱਲਾ ਵਗੈਰਾ ਜਿਹੜਾ ਨੀਚੇ ਨੇ ਕਦਸ਼ਾ ਆਇਆ ਸੀ ਉਹ ਖਤਮ ਕੀਤਾ ਵਾ। ਉਹਦਾ ਵੀ ਦਿਖਾਉਂਦੇ ਆ ਤੁਹਾਨੂੰ ਬਾਕੀ ਵੀ ਯਾਨੀ ਕਿ ਤੇ ਆਹ ਅਸੀਂ ਹੁਣ ਨਾ ਬਸ ਹੁਣ ਅਗਲੇ 2-4 ਦਿਨਾਂ 'ਚ ਨਾ ਇੱਥੇ ਜੋ ਵੀ ਚੀਜ਼ਾਂ ਲਗਾਉਣੇ ਵਾਲੀਆਂ ਨਾ ਉਹਨਾਂ ਦਾ ਲਗਾਉਣੇ ਵਾਲਾ। ਉਹ ਕੀ ਧੜਾਂ ਹੀ ਬਣਾਈਆਂ ਬਈ ਹੈਂ ਹੈ? ਇਹ ਅਸਲ 'ਚ ਹੈ ਤਾਂ ਅਸੀਂ ਕੰਮ ਕਰਕੇ ਦਿਖਾਣੇ ਵਾਲਾ ਹਾਂ। ਤੇ ਇਹਦਾ ਨਾ ਸਾਡਾ ਹੈ ਇਰਾਦਾ ਕਿ ਕੁਛ ਨਾ ਥੋੜੇ ਜਿਹੇ ਸਾਂਚੇ ਜਿਹੇ ਬਣਾਏ ਜਾਣ ਜਿਨ੍ਹਾਂ 'ਚ ਨਾ ਬੀਜ ਲਾਇਆ ਜਾ ਸਕੇ। ਅੱਛਾ ਤੇ ਕਿਉਂਕਿ ਹੁਣ ਸਾਡਾ ਜਿਹੜਾ ਜ਼ਿਆਦਾਤਰ ਨਾ ਟਰੇ 'ਚ ਲੱਗਦਾ ਵਾ ਬੀਜ ਪਲਾਸਟਿਕ ਦਾ। ਅਸੀਂ ਕਹਿੰਦੇ ਤਾਂ ਹਾਂ ਕਿ ਯਾਰ ਇਹਨੂੰ ਪਲਾਸਟਿਕ ਨੂੰ ਖਤਮ ਕਰੋ ਹੈ ਵੀ, ਲੇਕਿਨ ਉਹ ਖਤਮ ਕਰੋ ਉਹਦਾ ਕੋਈ ਸਬਸਟੀਟਿਊਟ ਕੋਈ ਉਹਦਾ ਮੁਤਬਾਦਲ ਵੀ ਤਾਂ ਹੋਣਾ ਚਾਹੀਦਾ ਵਾ ਹੈ। ਤੇ ਇਹਦੇ 'ਚ ਸਾਡਾ ਹੈ ਕਿ ਇਰਾਦਾ ਇਹਨਾਂ ਨੂੰ ਨਾ ਜਿਸ ਤਰ੍ਹਾਂ ਉਹ ਟਰੇਆਂ ਤੁਹਾਡੀਆਂ ਪਨੀਰੀ ਤੁਸੀਂ ਲਾਉਂਦੇ ਆ ਹੈ ਇਸ ਤਰ੍ਹਾਂ ਕੁਝ ਸਾਂਚੇ ਜਿਹੇ ਬਣਾਈਏ ਜਿਹੜੇ ਕਿ ਨਾ ਯਾਨੀ ਕਿ ਜ਼ਮੀਨ 'ਚ ਨਾ ਹੋਣ ਹੈ ਉਹਨਾਂ ਨੂੰ ਅੱਗੇ ਪਿੱਛੇ ਰੱਖਿਆ ਜਾ ਸਕੇ ਲੇਕਿਨ ਹੋਣ ਉਹ ਮਿੱਟੀ ਦੇ ਹੈ ਉਹ ਤਾਂ ਕਿ ਇਹਨਾਂ ਦਾ ਆਹ ਨਾ ਹੋਵੇ ਕਿ ਵੀ
ਜਿਸ ਤਰ੍ਹਾਂ ਪਲਾਸਟਿਕ ਨੂੰ ਤੁਸੀਂ ਡਿਸਪੋਜ਼ ਹੀ ਨਹੀਂ ਕਰ ਸਕਦੇ ਆ। ਹੂੰ ਨਾਲੇ ਇੱਕ ਇਹਦੇ ਨਾਲ ਵੈਸੇ ਵੀ ਮਿੱਟੀ ਜਿਹੜੀ ਹੈ ਨਾ ਇਹਦੇ ਨਾਲ ਨਮੀ ਜਿਹੜੀ ਹੈ ਨਾ, ਮੇਰਾ ਖਿਆਲ ਤਾਂ ਇਹੀ ਆ ਕਿ ਇਹਦੇ ਨਾਲ ਨਾ ਜ਼ਿਆਦਾ ਬਿਹਤਰ ਰਿਜ਼ਲਟ ਆਉਣਗੇ। ਬਾਕੀ ਰਿਜ਼ਲਟ ਜਦੋਂ ਆਉਣਗੇ ਨਹੀਂ, ਇਹਦਾ ਮਤਲਬ ਆ ਵੀ ਤੁਸੀਂ ਇਹ ਜਿਹੜੇ ਆ ਗਮਲਾ ਟੈਪ ਬਣਾਉਂਗੇ। ਅਸੀਂ ਛੋਟੇ ਜਿਹੇ ਨਾ ਬਣਾਵਾਂਗੇ ਜਿਨ੍ਹਾਂ 'ਚ ਕਮਾਦ ਦੀ ਜਿਹੜੀ ਹੈ ਨਾ ਨਰਸਰੀ ਉਹ ਲੱਸ ਕੇ, ਕੁਝ ਵੱਡੇ ਹੀ ਯਾਨੀ ਕਿ ਨਾ ਪਲੇਟ ਟਾਈਪ ਜੇ ਵੀ ਜਿਹਦੇ 'ਚ ਦੂਸਰੇ ਬੀਜ ਜਿਹੜੇ ਆ ਨਾ ਪਨੀਰੀ ਵਾਲੇ ਇਹ ਲਗਾਏ ਜਾ ਸਕਣ ਤੇ ਇਹਦੇ 'ਚ ਕੰਪੋਸਟ ਵਗੈਰਾ ਪਾਇਆ ਜਾ ਸਕਦਾ। ਕੰਪੋਸਟ ਤਿਆਰ ਕਰਨਾ ਸ਼ੁਰੂ ਕਰਾਂਗੇ ਉਹ ਵੀ ਹੁਣ ਨਾ ਆਹਿਸਤਾ ਕੰਮ। ਇਹ ਤੂੜੀ ਤੇ ਮਿੱਟੀ ਆ ਜੀ? ਹਾਂ, ਇਹ ਤੂੜੀ ਤੇ ਮਿੱਟੀ ਹੈ। ਹਾਂ, ਇੱਥੇ ਅਸੀਂ ਬੀਜ ਲਗਾਤੇ ਆ ਕੁਝ ਕੱਦੂ ਦੇ ਤੇ ਇਹਦੇ 'ਚ ਵੀ ਅਸੀਂ ਇਹੀ ਕੀਤਾ ਵਾ। ਇਹਦੇ 'ਚ ਨਾ ਗਲੀ ਹੋਈ ਤੂੜੀ ਤੇ ਰੂੜੀ ਤੇ ਭਾਲ ਜਿਹੜੀ ਹੈ ਨਾ ਇਹ ਜਗ੍ਹਾ ਦਾ ਨਾ ਨਰਮ ਰੱਖਿਆ ਵਾ। ਇਹਦੇ 'ਚ ਕੋਸ਼ਿਸ਼ ਕਰਨੀ ਆ ਕਿ ਖਾਦ ਜਿਹੜੀ ਹੈ ਨਾ ਪਾਈ ਜਾਏ। ਅੱਛਾ, ਸਹੀ ਹੋ ਗਿਆ ਜੀ। ਹੁਣ ਇੱਕ ਤਾਂ ਮਿੱਟੀ ਦੇ ਛੋਟੇ ਛੋਟੇ ਬਰਤਨ ਰਾਣਾ ਸਾਹਿਬ ਬਣਾਉਣਗੇ ਤੇ ਦੇਖੋ ਜੀ, ਇਹ ਗੱਲ ਜਿਹੜੀ ਕਰਨ ਵਾਲੀ ਇਹ ਹੈਗੀ ਆ ਵੀ ਇਹ ਹੈਗਾ ਸਿਰਫ ਔਰ ਸਿਰਫ 1% ਫਾਰਮੂਲਾ। ਵੀ ਤੁਸੀਂ ਕੋਈ ਛੋਟਾ ਜਿਹਾ ਕੰਮ ਅਸੀਂ ਦੇਖਣਾ, ਅਸੀਂ ਇਹ ਕਿਸੇ ਵਾਸਤੇ ਨਹੀਂ ਦੇਖਣਾ, ਇਹ ਚਾਹੁੰਦੇ ਆ ਵੀ ਅਗਰ ਥੋੜਾ ਕੰਮ ਵੀ ਹੋਵੇ ਤੇ 100 ਦਿਨਾਂ ਬਾਅਦ ਰਿਜ਼ਲਟ ਜਿਹੜਾ ਨਾ ਉਹ ਕੀ ਨਿਕਲਦਾ ਹੈ। ਤੇ ਥੋੜਾ ਹੋ ਰਿਹਾ ਹੈ ਜੀ। ਆ ਜਿੱਦਾਂ ਦੇਖੋ ਅੱਧੇ ਕੁ ਦਰਵਾਜ਼ੇ ਨੂੰ ਫਟੀਆਂ ਲੱਗ ਗਈਆਂ, ਅੱਧੇ ਕੁ ਨੂੰ। ਹੁਣ ਦੇਖੋ ਨਾ, ਜੇ ਨਾ ਕਰਨ ਦਾ ਅਸੀਂ 10 ਸਾਲਾਂ 'ਚ ਯਾਨੀ ਕਿ ਕੰਮਾਂ ਨੂੰ ਛੇੜਿਆ ਹੀ ਨਹੀਂ ਸੀ। 10 ਸਾਲਾਂ 'ਚ ਦੇਖ ਲਓ ਨਾ, ਸਾਡਾ ਡੇਰਾ ਬਾਹਰ ਉਸ ਤਰ੍ਹਾਂ ਪਿਆ ਸੀ। ਯਾਨੀ ਕਿ ਜਦੋਂ ਤੁਸੀਂ ਨਹੀਂ ਕੰਮ ਕਰਦੇ ਨਾ, ਉਹ ਭਾਵੇਂ ਫਿਰ ਸਦੀਆਂ ਬੀਤ ਜਾਣ, ਉਹ ਕੋਈ ਫਰਕ ਨਹੀਂ। ਲੇਕਿਨ ਜਦੋਂ ਤੁਸੀਂ ਥੋੜਾ ਵੀ ਕੰਮ ਕਰਦੇ ਆ ਨਾ, ਉਹਦੇ ਰਿਜ਼ਲਟ ਬਹੁਤ ਅੱਛੇ ਜਿਹੜੇ ਆ ਨਾ। ਹਾਂਜੀ, ਉਹਨਾਂ ਦੇਖੋ ਇਹ ਪਪੂਲਰ ਜਿਹੜਾ ਸਾਰਾ ਆ ਸ਼ਿਫਟ ਹੋ ਗਿਆ ਹੈ ਇੱਥੇ ਤੇ ਇਹਨੂੰ ਆ ਪਾਣੀ ਵੀ ਲੱਗ ਗਿਆ ਹੈ। ਇਹਦੇ 'ਚ ਅੱਗੇ ਕੀ ਹੋਊਗਾ ਉਹ ਫਿਰ ਨਾਲ ਚੱਲ ਗਿਆ। ਦੇਖੋ ਨਾ, ਸਾਡਾ ਛੋਟਾ ਜਿਹਾ ਸੀ ਨਾ, ਛੋਟਾ ਜਿਹਾ ਪਾਈਪ, ਉਹਦੇ ਨਾਲ ਅਸੀਂ ਆ ਭਰਿਆ ਵਾ। ਅਸੀਂ ਚਟਾਲੇ ਨੂੰ ਆਪਣੇ ਨੂੰ ਪਾਣੀ ਲਾਇਆ ਵਾ ਤੇ ਕਣਕ ਸਾਡੀ ਅੱਜ ਜਿਹੜੀ ਹੈ ਨਾ ਕਿੱਲਾ ਉਹ ਵੀ ਭਰੀ ਜਾਣੀ ਹੈ। ਲਓ ਜੀ, ਕਮਾਲ ਵਾਲੀ ਗੱਲ ਆ ਵੀ ਬੰਦਾ ਇਹ ਸੋਚਦਾ ਨਹੀਂ ਹੈ ਤੇ ਰਾਣਾ ਸਾਹਿਬ ਨੇ ਇਹ ਕਰਕੇ ਵੀ ਦਿਖਾਇਆ ਹੋਇਆ ਵੀ 2 ਇੰਚੀ ਦੇ ਪਾਈਪ ਨਾਲ। 2 ਇੰਚ ਦਾ ਨਹੀਂ, 1.5 ਇੰਚ ਦਾ ਵਾ। 1.5 ਇੰਚ ਦਾ ਪਾਈਪ ਹੈਗਾ, ਉਹਦੇ ਨਾਲ ਤੁਸੀਂ ਇਹ ਦੇਖੋ ਵੀ ਆ ਸਾਰੀ ਆ ਰੌਣੀ ਹੋਈ ਪਈ ਆ, ਆ ਪਾਣੀ ਲੱਗਾ ਪਿਆ ਤੇ ਕਣਕ ਵੀ ਕਹਿੰਦੇ ਆ ਜੀ। ਹਾਲੇ ਨੂੰ ਵੀ ਪਾਣੀ ਲਾਤਾ, ਕਣਕ ਨੂੰ ਵੀ ਖਾਦ ਵੀ ਪਾਤੀ ਜਿਹੜੀ। ਕੀ ਬਾਤ ਹੈ। ਲਓ ਜੀ, ਕਣਕ ਨੂੰ ਉਹਦੇ ਨਾਲ ਪਾਣੀ ਲੱਗ ਗਿਆ। ਇਹ ਸਾਡਾ ਨਾ 70,000 ਰੁਪਏ ਦਾ ਜਿਹੜਾ ਨਾ 70-75,000 40,000 ਦਾ ਅਸੀਂ ਪੰਪ ਲਿਆ ਸੀ, 25,000 ਉਹਦੇ ਤੇ ਉੱਪਰ, ਯਾਨੀ ਕਿ 75,000 ਨਾ ਅਸੀਂ। ਇਹ ਉਹੀ ਗੱਲ ਕਿ ਪਹਿਲੋਂ ਅਸੀਂ ਇਹੀ ਬੜੇ ਸਾਲਾਂ ਤੋਂ ਸੋਚ ਰਹੇ ਸੀ ਯਾਰ ਇਹ ਤੇ ਟਿਊਬਵੈਲ ਕਰੀਏ, ਇੰਨਾ ਕਰੀਏ। ਉਹ ਫਿਰ ਜਦੋਂ ਦੇਖਦੇ ਸੀ ਖਰਚੇ ਯਾਰ 6 ਲੱਖ ਦਾ 7 ਲੱਖ ਦਾ, ਉਹ ਫਿਰ ਨਾ ਹਟ ਜਾਂਦਾ ਬੰਦਾ। ਉਹ ਫਿਰ ਨਹੀਂ, ਛੋਟੇ ਕਹਿੰਦੇ ਨਾ ਜਿੰਨਾ ਕੁ ਵੀ ਹੋ ਸਕੇ ਤੁਸੀਂ ਨਾ ਕੰਮ ਸ਼ੁਰੂ ਕਰੋ। ਅਰੇ ਦੇਖਣ ਆ ਹੁਣ ਅਸੀਂ ਆ ਜਿਹੜੇ ਆ ਕਲਮਾਂ ਹੋਰ ਲਾ ਦੇਣੀਆਂ ਵਾ ਤਾਂ ਕਿ ਅਗਲੇ ਸਾਲ ਨੂੰ ਨਾ ਮਜ਼ੀਦ। ਉਹ ਨਹੀਂ, ਤੁਸੀਂ ਕਲਮਾਂ ਲਾਓ ਹੀ ਉੱਥੇ ਜਿੱਥੇ ਬੂਟਾ ਵੱਡਾ ਤਿਆਰ ਹੋ ਜਾਵੇ, ਉੱਥੋਂ ਪੱਟ ਕੇ ਕਾਹਤੋਂ ਲਾਣਾ? ਨਹੀਂ, ਉਹਦੇ 'ਚ ਇਹ ਹੁੰਦਾ ਨਾ ਕਿ ਉਹ ਥੋੜੀ ਜਿਹੀ ਜਗ੍ਹਾ ਜਿਹੜੀ ਹੁੰਦੀ ਹੈ ਨਾ, ਉਹਦੇ 'ਚ ਉਹਨੂੰ ਪਾਣੀ ਵਗੈਰਾ ਆਈਏ। ਹੁਣ ਦੂਸਰੀ ਜਗ੍ਹਾ ਤੇ ਅਸੀਂ ਫਸਲ ਲੱਗੀ ਹੋਈ ਨਾ, ਹੁਣ ਉੱਥੇ ਅਗਰ ਕਲਮਾਂ ਅਸੀਂ ਲਾਵਾਂਗੇ ਤਾਂ ਉਹਦੇ 'ਚ ਤਾਂ ਹੋਏਗਾ ਨਾ, ਫਸਲ ਦਾ ਨੁਕਸਾਨ ਹੋਏਗਾ। ਇਹਦਾ ਇਹ ਹੈ ਕਿ ਹੁਣ ਅਸੀਂ 2 ਸਾਲ। ਰਾਣਾ ਸਾਹਿਬ, ਇੱਥੇ ਤੁਸੀਂ ਉਹ ਆਪਾਂ ਉਦੋਂ ਦਿਖਾਇਆ ਸੀ ਗੰਡੋਇਆਂ ਦੀ ਖਾਦ ਬਣਾਉਣ ਵਾਸਤੇ, ਇੱਥੇ ਉਹ ਬਣਾਈ ਸੀ। ਉਹ ਤਾਂ ਹੁਣ ਉਠਾਤੀ। ਨਹੀਂ, ਉਹ ਫਿਰ ਬਾਅਦ 'ਚ ਅਸੀਂ ਟਰੈਕਟਰ ਲਈ ਰਾਹ ਛੱਡਿਆ ਵਾ। ਆ ਹੁਣ ਇੱਥੇ ਜਿਹੜਾ ਨਾ ਉਹ ਆ ਜਗ੍ਹਾ ਕਰ ਲਈ, ਇਹ ਕਰ, ਕਿਉਂਕਿ ਫਿਰ ਟਰੈਕਟਰ। ਅੱਛਾ, ਤੁਹਾਨੂੰ ਅੱਗੇ ਅਸੀਂ ਦਿਖਾਏ ਨਹੀਂ ਹੈ ਜਾਨਵਰ, ਨਹੀਂ ਅਸੀਂ ਤੁਹਾਨੂੰ ਦਿਖਾਏ। ਅੱਜ ਤੁਹਾਨੂੰ ਜਾਨਵਰ ਵੀ ਦਿਖਾਉਂਦੇ ਆ ਵੀ ਤੁਸੀਂ ਇਹ ਨਾ ਸਮਝਿਓ ਵੀ ਸਾਡੇ ਕੋਲ ਰੈੱਡ ਵਿਗਲਰ ਜਿਹੜੇ ਆ ਨਾ ਉਹ ਹੈ ਨਹੀਂ। ਹੈਂ ਜੀ, ਇਹ ਇੱਥੇ ਤੁਹਾਨੂੰ ਜਨਾਬ ਇਹ ਦੇਖੋ ਤੁਸੀਂ, ਆ ਦੇਖੋ, ਇਹ ਦੇਖੋ ਤੁਸੀਂ, ਇਹ ਦੇਖੋ ਤੁਸੀਂ ਜਾਨਵਰ ਜਿਹੜੇ ਆ ਨਾ ਪੂਰੇ ਉਹ ਹੈਗੇ ਆ ਸਾਡੇ ਕੋਲ। ਕਿਉਂ ਜੀ ਰਾਣਾ ਸਾਹਿਬ? ਵੀ ਇਹ ਵੀ ਉਸੇ ਹਿਸਾਬ ਵਿੱਚ ਵੀ ਬਿਲਕੁਲ ਛੋਟਾ ਜਿਹਾ ਬੈੱਡ ਜਿਹੜਾ ਨਾ ਸ਼ੁਰੂ ਕੀਤਾ, ਕਿਉਂਕਿ ਵੱਡਾ ਬੈੱਡ ਦੇ ਤਾਂ ਅਗਰ 40 ਫੁੱਟ ਵਾਲਾ ਕਰੋ ਨਾ ਤੁਸੀਂ 1 ਲੱਖ ਰੁਪਈਆ ਖਰਚ ਆਉਂਦਾ ਜਾਨਵਰਾਂ ਤੇ। ਹੈ
ਤੇ ਇਹ ਅਸੀਂ ਐਵੇਂ 10,000 ਰੁਪਏ ਤੋਂ ਜਿਹੜਾ ਨਾ ਸਟਾਰਟ ਕੀਤਾ ਵਾ। ਇਹਦੇ ਤੋਂ ਹੁਣ ਇਨਸ਼ਾਅੱਲਾ ਤਾਲਾ ਹੋਰ ਵਧਣਗੇ। ਤੇ ਇੱਥੇ ਵੀ ਅਸੀਂ ਹੁਣ ਕੁਛ ਨਾ ਕੁਛ ਚੀਜ਼ਾਂ ਨਾ, ਇਹ ਸਿਰਫ ਇਹ ਪਾਪੂਲਰ ਪਹਿਲਾ ਮਰਹਲਾ ਵਾ ਹੈ। ਇਹ ਦੂਸਰੇ ਮਰਲੇ 'ਚ ਇੱਥੇ ਕੁਝ ਚੀਜ਼ਾਂ ਜਿਹੜੀਆਂ ਨਾ ਕੁਛ ਨਾ ਕੁਛ, ਕਿਉਂਕਿ ਕੁਛ ਚੀਜ਼ਾਂ ਐਸੀਆਂ ਜਿਹੜੀਆਂ ਛਾਂ 'ਚ ਹੁੰਦੀਆਂ ਵਾ, ਉਹਨਾਂ ਲਈ ਛਾਂ ਯਾਨੀ ਕਿ ਜਿਹੜੀ ਹੈ ਨਾ ਪਹਿਲਾਂ ਛਾਂ ਵਾਲਾ ਮਾਹੌਲ ਬਣਾਵਾਂਗੇ ਤੇ ਫਿਰ ਉਦੋਂ ਨੂੰ ਕਰਾਂਗੇ। ਇਹ ਜੀ ਇਹ ਜਿਹੜਾ ਇਹ ਹਿਸਾਬ ਕਿਤਾਬ ਆ ਨਾ, ਹਲੇ ਆਹ ਜਿਹੜਾ ਪਪੂਲਰ ਲੱਗਾ, ਇਹ ਤਾਂ ਹਲੇ ਐਵੇਂ ਹੀ ਇੱਕ ਉਹ ਆ ਬਰਤਨ ਤਿਆਰ ਕਰਿਆ ਰਾਣਾ ਸਾਹਿਬ ਨੇ, ਠੀਕ ਆ। ਫਿਰ ਇਹਦੇ 'ਚ ਕੋਈ ਸ਼ੈ ਲਾਣਗੇ ਜਿਹੜਾ ਆ ਉਹ ਵੀ ਨਾਲ ਨਾਲ, ਉਹ ਤਾਂ ਫਿਰ ਕਹਾਂਗਾ ਜਿਵੇਂ ਜਿਵੇਂ ਵੱਧਦਾ ਜਾਊਗਾ ਰਾਣਾ ਸਾਹਿਬ ਉਹ ਤਾਂ ਨਜ਼ਰ ਆਉਂਦਾ ਹੀ ਜਾਣਾ। ਕੀ ਖਿਆਲ ਆ ਜੀ ਤੁਹਾਡਾ? ਇਹ ਦੇਖ ਲਓ ਕਿ ਇਹ ਸਾਰਾ ਯਾਨੀ ਕਿ ਜਿਹੜਾ ਨਾ ਫਿਰ ਅਗਲੇ ਉੱਪਰ ਵਾਲੇ ਪਾਸੇ ਤੇ ਵੀ ਹੁਣ ਦੇਖ ਲਾ ਕਿ ਉਹ ਵੀ ਚੀਜ਼ਾਂ ਕਿਸ ਤਰ੍ਹਾਂ ਜਿਹੜੀਆਂ ਨਾ, ਪਰ ਆਹ ਬਲਕਿ ਸਾਡੇ ਦੋਸਤੋ ਕਹਿੰਦੇ ਸੀ ਕਿ ਪਹਿਲੋਂ ਵੀ ਦਿਖਾਓ। ਆਹ ਹੁਣ ਇਹ ਦੇਖ ਲਾ ਕਿ ਆਹ ਕਿਸ ਤਰ੍ਹਾਂ ਦੇ ਤਕਰੀਬਾ ਜਾਵਾ, ਤੇ ਇਹ ਵੀ ਅਗਲੇ 3-4 ਦਿਨਾਂ ਬਾਅਦ ਜਦੋਂ ਅਸੀਂ ਕਰਾਂਗੇ ਇਹਦੇ 'ਚ ਵੀ ਤੈਨੂੰ ਕੋਈ ਜਿਹੜੀ ਨਜ਼ਰ ਆਏਗੀ। ਆਓ ਜੀ ਆ ਲਓ, ਆ ਦੇਖ ਲਓ ਤੁਸੀਂ ਵੀ ਅੱਜ ਆਹ ਪਹਾੜ ਆ ਜਿਹੜੇ ਇੰਜ ਲੱਗਦਾ ਜਿਵੇਂ ਕੈਪਾਟੋਪੀਆ ਦੇ ਵਿੱਚ ਖਲੋਤੇ ਆ ਅਸੀਂ। ਤੇ ਇਹ 2-3 ਦਿਨਾਂ ਦੇ ਵਿੱਚ ਆਹ ਜਗ੍ਹਾ ਵੀ ਜਿਹੜੀ ਹੈ ਜੀ ਇਹ ਕਾਰਾਮਦ ਕਰ ਲੈਣੀ ਹੈ ਜੀ। ਇਹਨੂੰ ਵੀ ਪੂਰੇ ਉਹਦੇ ਨਾਲ ਹਿਸਾਬ ਕਿਤਾਬ ਵਿੱਚ ਅਸੀਂ ਲੈ ਆਉਣਾ। ਤੇ ਉਹ ਵੀ ਸ਼ੁਰੂ ਹੋ ਗਏ ਹੋਏ ਆ, ਉਧਰਲੀ ਵੀ ਜਗ੍ਹਾ ਜਿਹੜੀ ਆ ਸ਼ੁਰੂ ਕਰਤੀ ਹੋਈ ਆ, ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਉਹਦੀ ਮਿੱਟੀ ਪੱਟਣੀ ਸ਼ੁਰੂ ਹੋ ਗਈ। ਆ ਇੱਧਰਲੀ ਤਾਂ ਬਣ ਗਈ ਹੋਈ ਆ ਨਾ, ਇਹਦੇ 'ਚ ਹੁਣ ਘਾਹ ਛਾਹ ਲੱਗੂਗਾ। ਤੇ ਆਹ ਦੇਖ ਲਓ ਤੁਸੀਂ ਵੀ ਆਹ ਕੰਮ ਜਿਹੜਾ ਨਾ ਜੀ ਆ ਸ਼ੁਰੂ ਆ, ਖਦਾਈ ਇਹਦੀ ਇੱਥੇ ਸ਼ੁਰੂ ਹੋ ਗਈ। ਇੱਥੇ ਤੱਕ ਅਸੀਂ ਰੱਖਣਾ ਹੈ ਇਹ ਸਿਸਟਮ ਸਾਰਾ, ਇੱਥੇ ਤੱਕ ਹੈ ਸਾਡੀ ਅੱਗੇ ਗਵਰਨਮੈਂਟ ਦੀ ਜਗ੍ਹਾ ਵਾ ਹੈ, ਲੇਕਿਨ ਉਹਨੂੰ ਵੀ ਅਸੀਂ ਖੂਬਸੂਰਤ ਕਰਾਂਗੇ, ਪੱਧਰ ਕਰਾਂਗੇ। ਲੇਕਿਨ ਜਿਹੜੀ ਚੀਜ਼ਾਂ ਲਗਾਉਣੇ ਵਾਲੀਆਂ ਇਸ ਤੋਂ ਇੱਧਰ ਜਿਹੜਾ ਵਾ ਨਾ ਇਹ ਲਗਾਵਾਂਗੇ। ਅਰੇ ਇਨਸ਼ਾਅੱਲਾ ਤਾਲਾ ਈਦ ਤੋਂ ਬਾਅਦ ਤੱਕ ਨਾ ਇਹ ਕਾਫੀ ਅੱਛੀ ਜਗ੍ਹਾ ਜਿਹੜੀ ਹੈ ਨਾ ਹੋ ਜਾਏਗੀ। ਹਾਂਜੀ ਇਹ ਜੀ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਇੱਥੇ ਕੀ ਬਣਦਾ ਕੀ ਨਹੀਂ। ਲੇਕਿਨ ਇੱਕ ਵਾਰੀ ਜਿਹੜਾ ਨਕਸ਼ਾ ਜਿਹੜਾ ਨਾ ਉਹ ਸੋਹਣਾ ਹੋ ਗਿਆ ਜੀ, ਨਿਜ਼ਾਮ ਜਿਹੜਾ ਆ ਬਣਦਾ ਜਾ ਰਿਹਾ, ਫਿੱਟ ਹੁੰਦਾ ਜਾ ਰਿਹਾ। ਤੇ ਹਲੇ ਰਾਣਾ ਸਾਹਿਬ ਜੀ ਹਾਈਡਰੋਪੋਨਿਕ ਜਿਹੜੀ ਉਹ ਖੇਤੀ ਹੁੰਦੀ ਆ ਰਾਣਾ ਸਾਹਿਬ, ਹਾਈਡਰੋਪੋਨਿਕਸ ਪਾਊਡਰ ਚਾਰਾ ਜਿਹੜਾ ਵਾ ਨਾ ਉਹਦਾ ਬਣਾਉਣੇ ਦਾ ਵੀ ਐਕਸਪੈਰੀਮੈਂਟ ਜਿਹੜਾ ਵਾ ਨਾ ਸ਼ੁਰੂ ਕਰ ਰਹੇ ਆ। ਤੇ ਉਹਦੀ ਵੀ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਹੋਏਗੀ ਉਹ ਦੱਸਾਂਗੇ। ਨਾਲੇ ਰਮਜ਼ਾਨ ਤੇ ਵੀ ਗੱਲ ਕਰਦੇ ਆ ਹਾਈਡਰੋਪੋਨਿਕਸ ਵਾਲਾ ਵੀ ਤੁਹਾਨੂੰ ਦਿਖਾਉਂਦੇ ਆ ਕਿ ਉਹ ਹੁਣ ਦੂਸਰੇ ਮਰਲੇ ਤੇ ਹੈ। ਇਹ ਹਾਂਜੀ ਭਾਲ ਜੀ ਇਕੱਠੀ ਕਰੀ ਜਾ ਰਹੇ ਰਾਣਾ ਸਾਹਿਬ। ਹਾਂ ਤਾਂ ਕਿ ਤਿਆਰੀਆਂ ਜਿਹੜਾ ਹਾਂਜੀ। ਤੇ ਜਿੱਦਾਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਵੀ ਅੱਜ ਪਹਿਲਾ ਰੋਜ਼ਾ ਜੀ, ਤੇ ਅਲਹਮਦੁਲਿਲਾ ਅਸੀਂ ਵੀ ਰੱਖਿਆ ਹੋਇਆ। ਫਿਰ ਅਗਾਂ ਜਿਹੜੀਆਂ ਅਫਤਾਰੀਆਂ ਵੀ ਸ਼ੁਰੂ ਹੋ ਜਾਣੀਆਂ। ਆ ਵੀ ਦੇਖੋ ਸਿਸਟਮ ਜਿਹੜਾ ਹੁਣ ਅਗਾਂ ਵੱਧਦਾ ਜਾ ਰਿਹਾ ਹੈ। ਠੀਕ ਆ। ਅੱਛਾ ਹਾਈਡਰੋਪੋਨਿਕ ਚਾਰਾ ਜਿਹੜਾ, ਇੱਕ ਮਿੰਟ ਬੰਦ ਕਰਦਾ ਫਿਰ। ਹਾਂਜੀ ਇਹ ਤਾਂ ਮੱਕੀ ਆ। ਹਾਂ ਮੱਕੀ ਹੈ। ਇਹ ਮੱਕੀ ਨੂੰ ਪਹਿਲੇ 24 ਘੰਟੇ ਭੇ ਕੇ ਰੱਖਿਆ ਹੈ ਪਾਣੀ 'ਚ, ਥੋੜਾ ਜਿਹਾ ਬਲੀਚ ਲਾਇਆ ਜਾਂਦਾ ਵੀ ਤਾਂ ਕਿ ਫੰਗਸ ਨਾ ਲੱਗੇ ਹੈ। ਅੱਛਾ ਇਹ ਹਰਾ ਰੰਗ ਨਾ ਬੋਰੀ ਦੀ ਵਜ੍ਹਾ ਤੋਂ ਹੋਰ ਨਹੀਂ ਹੈ ਮਸਲਾ ਕੋਈ। ਆਹੋ ਇਹ ਨਾ ਵੀ ਲੱਤ ਕੱਟਣ ਵਾਲਾ ਹਿਸਾਬ। ਆਹੋ ਤੇ ਇਹ ਹੁਣ ਨਾ ਇਹਨੂੰ 3 ਦਿਨ ਜਿਹੜਾ ਨਾ ਇੱਥੇ ਬੋਰੀ 'ਚ ਜਿਹੜਾ ਨਾ ਰੱਖਣਾ। ਇੱਕ ਦਿਨ ਪਾਣੀ 'ਚ, ਫਿਰ ਇਸ ਤੋਂ ਬਾਅਦ ਇੱਥੇ ਨਾ ਫੁੱਟ ਆਏਗੀ ਹੈ। ਅਸੀਂ ਅਗਲੇ ਬੁਲਾ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਕਿੰਨੀ ਕੁ ਜਿਹੜੀ ਹੈ ਨਾ ਇਹ ਫੁੱਟ ਰਹੀ। 3 ਕੁ ਦਿਨਾਂ ਬਾਅਦ ਨੇ ਵਾਹਵਾ ਅੰਗੂਰ ਜਾ ਮਾਰ ਜਾਂਦੀ ਹੈ। ਉਸ ਤੋਂ ਬਾਅਦ ਫਿਰ ਨਾ ਇਹਨੂੰ ਵੈਸੇ ਤਾਂ ਹੁੰਦੀਆਂ ਟਰੇਆਂ, ਲੇਕਿਨ ਸਾਡੇ ਕੋਲ ਟਰੇ ਨਹੀਂ। ਅਸੀਂ ਨਾ ਜਗਾੜ ਜਾਂ ਇੱਕ ਦੋ ਹੋਰ ਯਾਨੀ ਕਿ ਪਲਾਸਟਿਕ ਵਾਲੇ ਬਰਤਨ ਜੇ ਨਾ ਉਹਨਾਂ 'ਚ ਰੱਖਾਂਗੇ ਤੇ ਫਿਰ ਇਹਨੂੰ ਨਾ ਸ਼ਾਵਰ ਨਾਲ ਪਾਣੀ ਲਾਉਂਦੇ ਰਵਾਂਗੇ। ਤੇ ਇਹਦੇ 'ਚ ਤਕਰੀਬਨ 7 ਕੁ ਦਿਨਾਂ ਬਾਅਦ ਨਾ ਇਹ 7 ਗੁਣਾ ਹੋ ਜਾਂਦੀ ਆ। ਯਾਨੀ ਕਿ ਅਗਰ ਉਹ ਟਰੇਆਂ ਵੱਡੀਆਂ ਹੁੰਦੀਆਂ ਨੇ ਜਿਹੜੀਆਂ 4x4 ਦੀਆਂ, ਬਲਕਿ ਉਹਦੇ 'ਚ ਤਕਰੀਬਨ 1 ਕਿਲੋ ਜਿਹੜਾ ਵਾ ਨਾ ਅਨਾਜ ਪਾਇਆ ਜਾਂਦਾ ਵਾ। ਭਾਵੇਂ ਮੱਕੀ ਪਾ ਲਓ, ਤੁਸੀਂ ਕਣਕ ਪਾ ਲਓ, ਜਿਹੜੀ ਮਰਜ਼ੀ ਚੀਜ਼ ਪਾ ਲਓ। ਤੇ ਉਹ ਕੋਈ 7 ਦਿਨਾਂ ਬਾਅਦ ਨਾ 7 ਕਿਲੋ ਬਣ ਜਾਂਦਾ। ਤੇ ਇਹਨੂੰ ਫਿਰ ਉਹ ਹੁੰਦੇ ਸਪਰਾਊਟ ਜੇ, ਬੜਾ ਗਜ਼ਾਈਅਤ ਦੇ ਹਿਸਾਬ ਨਾਲ ਨਾ ਬੜਾ ਅੱਛਾ ਵਾ। ਇੰਨੇ ਕੁ ਕਮਰੇ 'ਚ ਨਾ 10-15 ਡੰਗਰਾਂ ਦਾ ਚਾਰਾ ਹੋ ਸਕਦਾ। ਆਹ ਕਮਰੇ? ਹਾਂ ਇਸ ਕਮਰੇ। ਅੱਛਾ। ਹਾਂ ਉਹ ਯਾਨੀ ਕਿ ਤੁਸੀਂ ਸਟੈਂਡਾਂ 'ਚ ਇਸ ਤਰ੍ਹਾਂ ਕਰਕੇ ਨਾ ਕੋਈ 6 ਫੁੱਟ 3 ਫੁੱਟ ਦੀ ਯਾਨੀ ਕਿ 6 ਤੁਸੀਂ ਤੈਆਂ ਲਾ ਸਕਦੇ ਹੋ।
ਅੱਛਾ ਹਾਂ ਤੇ ਲਾਲਾ ਸਾਹਿਬ ਕੇ ਕਿੱਥੇ ਯਾਨੀ ਕਿ ਜਿਹੜਾ ਨਾ ਉਹਦੇ 'ਚ ਇਹ ਹੁੰਦਾ ਕਿ ਤੁਸੀਂ 2 ਟਰੇਆਂ ਜਿਹੜੀਆਂ ਨੇ ਇੱਕ ਜਾਨਵਰ ਲਈ ਕਾਫੀ ਆ। ਅਗਰ ਤੁਹਾਡੇ ਕੋਲ 5 ਜਾਨਵਰ ਤੇ 10 ਟਰੇਆਂ ਤੇ 70 ਟਰੇਆਂ ਦਾ ਸਰਕਲ ਹੋਵੇ ਵੀ ਤੁਸੀਂ ਰੋਜ਼ਾਨਾ 10 ਕੱਢ ਲਈਆਂ, ਉਹ 10 ਭਰ ਲਈਆਂ, 10 ਕੱਢ ਲਈਆਂ 10। ਇੰਡੀਆ 'ਚ ਤਾਂ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਨਾ ਇਹ ਕੰਮ ਹੈ, ਬੜੇ ਅੱਛੇ ਪਾਕਿਸਤਾਨ 'ਚ ਬਹੁਤ ਥੋੜਾ ਯਾਨੀ ਕਿ ਨਾ ਇੱਕ ਹੈ ਐਗਰੀਕਲਚਰ ਦੇ ਐਕਸਪਰਟ ਹਾਫਿਜ਼ ਵਸੀ ਸਾਹਿਬ, ਉਹਨਾਂ ਨੇ ਕੁਛ ਯਾਨੀ ਕਿ ਜਿਹੜਾ ਨਾ ਇਹਦੇ ਤੇ ਕੰਮ ਸ਼ਮ ਕੀਤਾ, ਉਹ ਟ੍ਰੇਨਿੰਗ ਵਗੈਰਾ ਵੀ। ਤੇ ਸਾਡੇ ਵੈਸੇ ਕਿਸਾਨ ਹਲੇ ਪੱਠਿਆਂ ਦਾ ਰੋਣਾ ਰੋਂਦੇ ਆ, ਲੇਕਿਨ ਹੱਲ ਕੋਈ ਨਹੀਂ ਆਉਂਦੇ ਹੈ। ਅੱਛਾ ਹਾਂ ਰਾਣਾ ਸਾਹਿਬ ਹਾਂ ਵੀ ਤੁਸੀਂ ਕਿਹਾ ਵੀ 2 ਟਰੇਆਂ, ਹਾਂ ਯਾਰ 2 ਟਰੇਆਂ ਹੁਣ ਇੱਕ ਜਿਹੜਾ ਹੁਣ ਦੇਖੋ ਨਾ ਅਸੀਂ 2 ਮਰਲੇ ਜਗ੍ਹਾ ਵੱਢਦੇ ਆ, ਹਾਂ 2 ਮਰਲੇ ਜਗ੍ਹਾ ਵੱਢ ਕੇ ਨਾ ਰਾਣਾ ਸਾਹਿਬ ਹਾਂ ਤੇ ਫੇਰ ਜਾ ਕੇ ਉਹ ਹੁੰਦਾ, ਇੱਧਰ ਆ ਜਾ ਤੁਸੀਂ, ਵੀ 2 ਮਰਲੇ ਜਗ੍ਹਾ ਵੱਢ ਕੇ ਹਾਂ ਤੇ ਫੇਰ ਜਨਾਬ ਜੀ ਕੋਈ 2-4 ਡੰਗਰਾਂ ਦਾ ਉਹ ਬਣਦਾ, ਹਾਂ ਤੇ ਤੁਸੀਂ ਕਹਿੰਦੇ ਆ ਵੀ 2 ਟਰੇਆਂ ਦੇ ਵਿੱਚ ਜਿਸ ਕਿੰਨਾ ਤਰ੍ਹਾਂ ਦੇ ਵੰਡਾ ਜਿਹੜਾ ਹੁੰਦਾ ਨਾ, ਵੰਡਾ 4 ਕਿਲੋ ਵੰਡਾ ਪੈਂਦਾ ਹੈ, ਤੇ ਉਹਦੀ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੁੰਦੀ ਆ ਹੈ? ਪੇਟ ਵੀ ਤਾਂ ਰਾਣਾ ਸਾਹਿਬ ਭਰਨਾ, ਕੱਲੇ ਨਹੀਂ ਬੰਦੇ ਦੀ ਗੱਲ ਤਾਂ ਨਹੀਂ 14 ਕਿਲੋ ਯਾਰ, 14 ਕਿਲੋ ਜਿਹੜਾ ਨਾ ਆਮ ਜਾਨਵਰ ਜਿਹੜਾ ਨਾ ਉਸ ਨੂੰ ਅਗਰ ਤੁਸੀਂ ਤੂੜੀ ਤੇ ਵੰਡਾ ਦੇਖੋ ਨਾ ਤੇ ਉਹਨੂੰ ਕਿੰਨਾ ਕਿ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਦਿੰਨੇ ਆ ਤੂੜੀ, ਕਿੰਨੀ ਤੂੜੀ ਤਾਂ ਚਲੋ ਤੂੜੀ ਤਾਂ ਰਾਣਾ ਸਾਹਿਬ 2 ਕਿਲੋ ਪੈ ਜੂਗੀ ਜਾਂ 3 ਕਿਲੋ ਪੈ ਜੂਗੀ, ਇਹਦੇ ਚ ਤੂੜੀ ਪਊਗੀ ਨਹੀਂ। ਮੈਂ ਤੈਨੂੰ ਗੱਲ ਕਰ ਰਿਹਾ ਕਿ ਮੁਖਤ ਇਹਦਾ ਤੂੰ ਨਾ ਦੂਸਰੇ ਚਾਰੇ ਵਾਲੇ ਹਿਸਾਬ ਵਿੱਚ ਲਾ ਰਿਹਾ ਵਾ, ਇਹ ਉਸ ਤਰ੍ਹਾਂ ਦਾ ਚਾਰਾ ਨਹੀਂ, ਇਹਦੇ ਨੀਚੇ ਅਨਾਜ ਆ, ਇਹ ਵੰਡਾ ਵਾ, ਇਹ ਸਪਰਾਊਟ ਆ, ਉਹ ਬੜਾ ਯਾਨੀ ਕਿ ਪ੍ਰੋਟੀਨ ਦੇ ਹਿਸਾਬ ਨਾਲ ਨਾ ਬੜਾ ਰਿਚ ਚਾਰਾ ਵਾ, ਤੇ ਇਹ 14 ਮੈਂ ਗੱਲ ਸਮਝ ਗਿਆ ਤਾਂ 2 ਟਰੇਆਂ ਜਿਹੜੀਆਂ ਨਾ, ਮੈਂ ਇਹ ਕਹਿਣਾ ਵੀ ਆਖਰ ਜਾਨ ਉਹਦੇ ਅੰਦਰ ਇੱਕ ਉਹ ਜਿਹੜੀ ਆ ਜਾਨਵਰ ਦੇ ਅੰਦਰ ਇੱਕ ਪੇਟ ਬਣਾਇਆ। ਸੈਲਜ ਕਿੰਨਾ ਖਾਂਦਾ ਵਾ ਜਾਨਵਰ? ਹੈ ਸੈਲਜ ਕਿੰਨਾ ਖਾਂਦਾ ਵਾ ਜਾਨਵਰ? ਸੈਲਜ ਮੇਰੇ ਹਿਸਾਬ ਦੇ ਵਿੱਚ ਤਾਂ ਜੀ 20 ਕਿਲੋ ਟਾਈਮ ਦਾ ਜਾਨਵਰ ਖਾ ਜਾਂਦਾ, ਦਿਹਾੜੀ ਦਾ 20 ਕਿਲੋ ਨਹੀਂ ਖਾਂਦਾ ਹੈ, ਨਹੀਂ ਜ਼ਿਆਦਾ ਖਾਂਦਾ, ਉਹ ਗੱਲਾਂ ਬਣੀਆਂ ਰਾਣਾ ਸਾਹਿਬ। ਮੈਂ ਕਹਿ ਰਿਹਾ ਵੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਐਵੇਂ ਇੱਕ ਕਹਾਣੀ ਬਣੀ ਹੋਈ ਆ ਵੀ 20 ਕਿਲੋ ਰਾਣਾ ਸਾਹਿਬ ਉਹ ਤਾਂ ਕਹਿੰਦੇ 10 ਕਿਲੋ, ਜਿਹੜਾ ਕਹਾਣੀ ਵਾਲੇ ਤੋਂ ਗੱਲ ਕਰਨਾ ਉਹ ਤਾਂ ਕਹਿੰਦੇ 10 ਕਿਲੋ ਸੈਲਜ ਪਾਓ ਤੇ 10-12 ਕਿਲੋ ਤੇ ਨਾਲ ਵੰਡਾ ਪਾਓ, ਲੇਕਿਨ ਵੈਸੇ ਅਗਰ ਵੰਡੇ ਤੋਂ ਬਗੈਰ ਨਾ ਤਕਰੀਬਨ ਤੁਸੀਂ ਇੱਥੇ ਸੈਲਜ ਪਾਉਂਦੇ ਨਹੀਂ ਰਹੇ? ਹਾਂ ਅਸੀਂ 20 ਕਿੰਨੇ ਦਿਨ 20 ਕਿਲੋ ਜੇ ਸਾਡੇ ਕੋਲ ਤੂੜੀ ਵਿੱਚ ਕਿੰਨੀ ਰਲਾਈ ਹੁੰਦੀ ਸੀ? ਨਹੀਂ ਅਸੀਂ ਤਾਂ ਨਹੀਂ, ਤੂੜੀ ਸਾਡੇ ਕੋਲ ਹੈ ਹੀ ਨਹੀਂ ਸੀ ਉਦੋਂ, ਅਸੀਂ ਕਈ ਬਿਲਕੁਲ ਨੀਰਾ ਸੈਲਜ ਵੀ ਜਿਹੜਾ ਨਾ ਪਾਉਂਦੇ ਰਹੇ ਆ, ਤੇ ਉਹਦੇ ਚ ਇੰਨਾ ਕੀ ਸੈਲਜ ਜਿਹੜਾ ਨਾ 20 ਕਿਲੋ ਲੱਗਦਾ ਸੀ, ਅਗਰ ਅੱਛਾ ਸੈਲਜ ਹੋਵੇ ਨਾ 20 ਕਿਲੋ ਹੀ ਲੱਗਦਾ। ਚਲੋ 20 ਕਿਲੋ ਹੋ ਗਿਆ, ਸੈਲਜ ਹੋ ਗਿਆ, ਉਹਦੇ ਨਾਲ ਬੜਾ ਕੁਝ ਹੈ। ਹਾਂ ਇਹਦੇ ਨਾਲ ਕੀ ਆ? ਇਹ ਉਸ ਤੋਂ ਸੈਲਜ ਤੋਂ ਵੀ ਜ਼ਿਆਦਾ ਜਿਹੜਾ ਵਾ ਨਾ ਰਿਚ ਚੀਜ਼। ਅੱਛਾ ਚਲੋ ਜੀ, ਇਹ ਹੁਣ ਹਾਈਡਰੋਪੋਨਿਕ ਕਿਹੜਾ ਚਾਰਾ ਜੀ? ਹਾਈਡਰੋਪੋਨਿਕਸ ਪਾਊਡਰ ਹੈ, ਹਾਈਡਰੋਪੋਨਿਕ ਚਾਰਾ ਜਿਹੜਾ ਇਹ ਹਾਈਡਰੋਪੋਨਿਕਸ ਪੱਠੇ, ਹਾਂ ਇਹ ਜਨਾਬ ਰਾਣਾ ਸਾਹਿਬ ਤਿਆਰ ਕਰਨ ਲੱਗੇ ਆ। ਪਹਿਲਾਂ ਅਸੀਂ ਇੱਕ ਅੱਧੀ ਡਿਸ਼, ਜੇ ਤਾਂ ਗਈ ਨਾ ਇੱਕ ਬੱਕਰੀ ਰੱਜ ਇੱਕ ਡਿਸ਼ ਨਾਲ, ਤੇ ਫੇਰ ਗੱਲ ਇਹ ਵੀ ਫਿਰ ਅਸੀਂ ਵੀ ਟਰੇਆਂ ਦਾ ਕੀ ਆ, ਟਰੇਆਂ ਤਾਂ ਲੈ ਲਾਂਗੇ ਤੇ ਕੰਮ ਇਹ ਸ਼ੁਰੂ ਕਰ ਦਾਂਗੇ। ਬਾਹਰਲੇ ਇਹਦੀ ਕਾਸਟ ਵੀ ਠੀਕ ਆ, ਇਹ ਗੱਲ ਨਹੀਂ ਹੈ ਵੀ 150 ਰੁਪਏ ਜੀ ਮੱਕੀ ਦਾ ਰੇਟ ਹੈਗਾ। 2 ਕਿਲੋ ਮੱਕੀ ਆ ਡੇਲੀ ਜਾਨਵਰ ਨੂੰ ਅਗਰ ਉਂਝ ਪਾਈ ਜਾਵੇ ਤਾਂ 300 ਰੁਪਈਆ ਤਾਂ ਇਹੀ ਬਣ ਗਿਆ। ਖਰਚਾ ਘੱਟ ਨਹੀਂ ਹੈ, ਜੇ ਕਿਤੇ ਤੁਸੀਂ ਸਮਝੋ ਵੀ ਖਰਚਾ ਘੱਟ ਆ, ਖਰਚਾ ਪੂਰਾ ਆ। 200 ਦਾ ਵੰਡਾ, 100 ਦੇ ਪੱਠਿਆਂ ਵਾਲਾ ਹਿਸਾਬ ਆ ਇਹਦਾ ਵੀ। ਲੇਕਿਨ ਉਹਦੇ ਚ ਜੇ 3 ਖਾ ਗਈ ਤਾਂ ਵੱਧ ਗਿਆ ਹੈ। ਨਹੀਂ ਉਹਦੇ ਚ ਫਰਕ ਇਹ ਹੈ ਨਾ ਚੀਜ਼ਾਂ ਦਾ ਕਿ ਜਦੋਂ ਦੂਸਰਾ ਤੁਸੀਂ ਚਾਰਾ ਨਾ, ਉਹ ਤੁਹਾਨੂੰ ਜਦੋਂ ਉਹਦੇ ਚ ਤੁਸੀਂ ਨੌਕਰ ਦਾ ਉਹਦੇ ਚ ਦੂਸਰਾ ਯਾਨੀ ਕਿ ਇਸਤੇਮਾਲ ਕਰਨਾ ਵਾ ਨਾ ਚੀਜ਼ਾਂ ਦਾ, ਤੁਸੀਂ ਚਾਰਾ ਦੇਖੋ 400 ਰੁਪਏ ਮਣ ਤੋਂ ਘੱਟ, ਯਾਨੀ ਕਿ ਅਗਰ ਕਮਰਸ਼ੀਅਲੀ ਦੇਖੋ ਨਾ ਮਣ ਵਾਲੇ ਹਿਸਾਬ 400 ਰੁਪਏ ਦਾ ਮਣ ਹੈ, ਤੇ 20 ਕਿਲੋ ਵੀ 200। ਉਹ ਨਹੀਂ ਰਾਣਾ ਸਾਹਿਬ 400 ਰੁਪਏ ਮਣ ਉਹ ਹੋਰ ਗੱਲ ਆ। ਅਸੀਂ ਚਟਾਲਾ ਕੱਢਣਾ ਆ, ਅਸੀਂ ਇੱਕ ਵਾਰੀ ਕੱਢ ਕੇ ਤੇ ਹਰ ਪਾਣੀ ਤੇ ਉਹਨੂੰ 1 ਬੋਰੀ ਯੂਰੀਏ ਦੀ ਲਾਈ ਜਾਣੀ, ਅੱਧੀ ਬੋਰੀ ਕਿਉਂ ਜੀ, ਅਸੀਂ ਉਹ ਚਟਾਲਾ ਪਾਲੀ ਜਾਣਾ। ਇਹਦੇ ਉੱਤੇ ਸਾਨੂੰ ਡੇਲੀ ਇੱਕ ਡੰਗਰ ਵਾਸਤੇ 400 ਰੁਪਈਆ ਸਾਡੀ ਜੇਬ ਦੇ ਵਿੱਚ ਮੌਜੂਦ ਹੋਣਾ ਚਾਹੀਦਾ, ਜਿਹੜਾ ਅਸੀਂ ਉਹਨੂੰ ਕੱਢ ਕੇ ਉਹ ਅਸੀਂ 6 ਮਹੀਨੇ ਚਟਾਲਾ ਕਰਨਾ। ਨਹੀਂ ਉਹਦੇ ਚਟਾਲੇ ਦੇ ਮੈਂ ਤੈਨੂੰ ਦੱਸਣਾ, ਹੁਣ ਇੱਕ ਕਨਾਲ ਇੱਕ ਡੰਗਰ ਜਿਹੜਾ ਵਾ ਨਾ, ਇੱਕ ਕਨਾਲ ਇੱਕ ਡੰਗਰ ਜਿਹੜਾ ਵਾ ਨਾ ਹੁੰਦਾ, ਹੁਣ ਜੇ ਤਾਂ ਉਸ ਨੂੰ ਤੂੰ ਕਰ ਲੈ ਵੈਸੇ ਕਨਾਲ ਨੂੰ, ਹੈ ਉਹ ਕਨਾਲ ਤੇਰੀ ਜਾਂਦੀ ਆ ਕੋਈ 30,000 ਰੁਪਏ ਦੀ,
ਮੁੱਲ ਹਾਂਜੀ। ਮੁੱਲ ਲਾਉਣ 30,000 ਰੁਪਏ ਦੀ ਕਨਾਲ ਹੈ ਇੰਨੇ ਦੀ। ਤੇ ਉਹਦੇ ਜਿਹੜੀ ਲੇਕਿਨ ਉਸ ਦੇ ਨਾਲ ਤੈਨੂੰ ਨਾ ਹੋਰ ਵੀ ਕੁਛ ਯਾਨੀ ਕਿ ਜਿਹੜਾ ਨਾ ਖਰਚਾ ਕਰਨਾ ਪੈਣਾ, ਕੱਲਾ ਚਟਾਲੇ ਨਾਲ ਨਹੀਂ ਸਰਦਾ। ਤੇ ਜੇ ਤੂੰ ਵੈਸੇ ਜ਼ਮੀਨ ਦੇ ਠੇਕੇ ਵਾਲੇ ਹਿਸਾਬ 'ਚ ਕੈਲਕੂਲੇਸ਼ਨ ਕਰੇ, ਫਿਰ ਵੀ ਜਦੋਂ ਤੁਸੀਂ ਬੰਦੇ ਦਾ ਉਹਦਾ ਪਾਏਗਾ ਉਹ ਤੈਨੂੰ ਇੰਨੇ ਕੁ ਚੀਜ਼ ਪੈਣਗੇ 30,000 ਵਾਲੇ ਹਿਸਾਬ 'ਚ। ਨਹੀਂ ਚਲੋ ਸਾਰਾ ਰਲਾ ਕੇ ਨਾ ਜੋ ਕੁਝ ਪਾਣਾ ਹੈ ਜੀ ਉਹ 30,000 ਚ ਪੈ ਗਿਆ। ਹਾਂ ਇੱਕ ਡੰਗਰ। ਹਾਂ ਇੱਕ ਡੰਗਰ 30,000 ਚ ਫਿਰ ਤੁਸੀਂ ਵੱਢ ਕੇ ਲਿਆਣੇ ਆ, ਕੁਤਰਨੇ ਆ। ਨਹੀਂ 6 ਮਹੀਨੇ ਨਹੀਂ ਯਾਰ, ਚਟਾਲਾ ਜਿਹੜਾ ਵਾ ਨਾ ਦਸੰਬਰ ਜਨਵਰੀ ਫਰਵਰੀ ਮਾਰਚ 4 ਮਹੀਨੇ। ਚਲੋ 4 ਮਹੀਨੇ। 4 ਮਹੀਨੇ ਚਲੋ 4 ਮਹੀਨੇ। 4 ਮਹੀਨੇ ਲੇਕਿਨ 4 ਮਹੀਨੇ ਚ ਇਹ ਦੇਖਣਾ ਅਗਰ ਇੱਕ ਬੰਦਾ ਵਾ ਤੁਹਾਡਾ, ਇਹ 4 ਮਹੀਨੇ ਦਾ ਕਿੰਨਾ ਮੇਰਾ ਖਰਚਾ ਹੈ? ਇਹ 4 ਮਹੀਨੇ ਦਾ ਮੇਰਾ, ਇਹ 4 ਮਹੀਨਿਆਂ ਦਾ ਕਿੰਨਾ ਖਰਚਾ ਹੋਏਗਾ? ਤੂੰ ਨਾ ਹੁਣ 150 ਰੁਪਏ ਮੈਨੂੰ ਦੱਸ 6,000 ਰੁਪਏ ਦੀ ਵੀ ਕਿੱਥੇ ਯਾਨੀ ਕਿ ਜਿਹੜਾ ਮੱਕੀ ਤੂੰ ਕਰੇਗਾ। ਹਾਂ ਮੱਕੀ ਜਿਹੜੀ ਆ, ਹਾਂ ਜਿਹੜੀ ਦੂਸਰੀ ਮੱਕੀ ਆ, ਕੀ ਰੇਟ ਆ ਉਸਦਾ? ਜਿਹੜੀ ਦੂਸਰੀ? ਹਾਂ ਨਹੀਂ ਦੂਸਰੀ ਨੇ ਤਾਂ ਤੁਹਾਨੂੰ ਉਹੀ ਨਹੀਂ ਦੇਣਾ ਹੈ ਜੀ। ਕੀ ਦੇਣਾ? ਨਹੀਂ ਕੋਈ ਨਹੀਂ, ਉਹ ਪੱਠੇ ਨਹੀਂ ਦੇਣਾ। ਹੈਂ? ਉਹਦੇ ਚ ਤਾਂ ਨਾ ਉਹ ਗਜ਼ਾਈਅਤ, ਉਹ ਤਾਂ ਹਾਈਬ੍ਰਿਡ ਹੋ ਗਿਆ। ਇਹਦੇ ਚ ਤਾਂ ਦੇਸੀ ਸੀਡ ਹੀ ਚੱਲੂਗਾ। ਅੱਛਾ ਇਹਦੇ ਚ ਕੀ? ਇਹਦੇ ਚ 300 ਵਾਲੇ ਹਿਸਾਬ ਚ ਇਹਦੇ ਚ 9,000 ਦਾ ਮਹੀਨੇ ਚ, 9,000 ਦਾ ਮਹੀਨੇ ਚ 4 ਮਹੀਨਿਆਂ ਦਾ 36,000, ਉੱਥੇ 30,000, ਉੱਥੇ 30,000 ਚ ਤੂੰ ਕੁਤਰਨੇ ਵੀ ਆ, ਤੂੰ ਵੱਢ ਕੇ ਵੀ ਲੈਣੇ ਆ। ਹੈ ਟਾਈਮ ਫੈਕਟਰ ਵੀ ਦੇਖਣਾ। ਅਗਰ ਤੇਰਾ ਹੈ ਆ ਦਿਹਾੜੀ ਤੇਰੀ ਬਿਲਕੁਲ ਹੀ ਲੋਐਸਟ ਤੂੰ ਲਾ ਕਿ ਅਗਰ ਤੇਰੀ 1,000 ਰੁਪਏ ਦੀ ਦਿਹਾੜੀ ਆ, 2 ਘੰਟੇ ਤੁਹਾਡੇ ਤੇਰੇ ਸਰਫ ਹੁੰਦੇ ਆ ਉਸ ਕੰਮ 'ਚ, ਹੈ ਤੇ 200 ਰੁਪਈਆ ਤਾਂ ਉਹਦਾ ਵੀ ਲਾ ਲਾ। ਨਹੀਂ ਨਹੀਂ ਉਹ ਮੇਰੀ ਦਿਹਾੜੀ ਉਸ ਦੀ ਨਹੀਂ ਹੈ, ਉਹਦੇ ਤੇ ਉਹ ਸਰਫ ਨਹੀਂ ਹੁੰਦਾ। ਨਹੀਂ ਮੈਂ 2 ਘੰਟਿਆਂ ਦਾ ਟਾਈਮ ਲਾ ਰਿਹਾ ਵਾਂ, ਮੈਂ 2 ਘੰਟਿਆਂ ਦਾ ਲਾ ਰਿਹਾ, ਮੈਂ ਦਿਹਾੜੀ ਪੂਰੀ ਦਾ ਨਹੀਂ ਲਾ ਰਿਹਾ। 2 ਘੰਟੇ ਤਾਂ ਲੱਗ ਜਦੋਂ ਇਹ ਤੁਸੀਂ ਪਹਿਲਾਂ ਬੰਦਾ ਪਵਾ ਲਿਆ ਨਾ ਜੀ ਵਿੱਚ। ਨਹੀਂ ਬੰਦਾ ਤਾਂ ਪਾਇਆ ਨਹੀਂ ਵਿੱਚ। ਬੰਦਾ ਪੈ ਗਿਆ ਜੀ 30,000 ਚ ਬੰਦਾ ਪੈਂਦਾ। ਜੇ ਆਪਣੇ ਪੱਠਣ 30,000 ਚ ਬੰਦਾ ਪੈਂਦਾ। ਜੇ ਆਪਣਾ ਜਗ੍ਹਾ ਹੋਵੇ ਨਾ ਜੀ 30,000 ਰੁਪਏ ਚ ਉਹ ਬੰਦਾ ਪੈਂਦਾ ਆਪਣਾ। ਅੱਛਾ ਅਗਰ ਜੇ 30,000 ਚ ਤੁਹਾਡਾ ਬੰਦਾ ਪੈਂਦਾ ਵਾ ਤੇ ਤੁਹਾਨੂੰ ਕਿਹੜਾ ਬੰਦਾ ਜਿਹੜਾ ਵਾ ਨਾ 4,000 ਰੁਪਏ ਚ ਮਹੀਨੇ ਚ ਲੱਭਦਾ ਵਾ? ਕਿਹੜਾ? ਪੱਠਿਆਂ ਵਾਲਾ। ਰਾਣਾ ਸਾਹਿਬ ਇੱਕ ਡੰਗਰ ਦੀ ਗੱਲ ਕਰ ਰਹੇ ਨਾ ਤੁਸੀਂ? ਨਹੀਂ 4-5 ਡੰਗਰਾਂ ਦਾ। ਮੈਂ ਇੱਕ ਡੰਗਰ ਦੇ ਉੱਤੇ ਕੋਈ ਬੰਦਾ ਥੋੜੀ ਰੱਖਣਾ। ਮੇਰੇ 4-5 ਡੰਗਰ ਹੋਣੇ ਆ ਤੇ 4,000 ਹੀ ਪੈਣਾ। 5 ਡੰਗਰ ਵੀ ਤੂੰ ਕਰ। ਹਾਂ 5 ਡੰਗਰ ਕਰ, ਕਿੰਨੇ ਚ ਪੈਂਦਾ ਵਾ? ਤੇ 4,000 ਚ ਪੈ ਗਿਆ। 6,000 ਰੁਪਏ ਚ ਪਏਗਾ। 30,000 ਰੁਪਏ ਚ ਮਿਨੀਮਮ ਜਿਹੜਾ ਨਾ। ਚਲੋ ਜੀ ਪਰ ਰਾਣਾ ਸਾਹਿਬ ਦੀ ਜੀ ਇਹੋ ਹੈਗੀ ਹੈ, ਇਹ ਪਤਾ ਲੱਗੂਗਾ ਜਦੋਂ ਆਪਾਂ ਇਹ ਕਰਾਂਗੇ। ਮੇਰੇ ਹਿਸਾਬ ਵਿੱਚ ਜੇ ਤੁਸੀਂ ਕਿਸੇ ਨੇ ਇਹ ਜਿਹੜੀ ਰਾਣਾ ਸਾਹਿਬ ਹਾਈਡਰੋਪੋਨਿਕ ਪੱਠੇ ਜਿਹੜੇ ਆ ਇਹ ਕਹਿ ਰਹੇ ਆ ਜਿਨ੍ਹਾਂ ਦੀ ਗੱਲ ਕਰਦੇ ਆ, ਮੈਂ ਦੇਖੇ ਹੈ। ਇਹ ਨਹੀਂ ਹੈ ਵੀ ਮੈਂ ਨਹੀਂ ਦੇਖੇ। ਨਹੀਂ ਮੈਂ ਕਣਕ ਪਹਿਲੇ ਅਗਾ ਕੇ ਦੇਖੀ ਐ ਇਸ ਤੇ ਕੁੜੀ ਮੈਂ ਦੇਖੇ ਆ। ਉੱਥੇ ਤਾਰਕ ਤਨਵੀਰ ਸਾਹਿਬ ਦੇ ਅਸੀਂ ਉੱਥੇ ਗਏ ਸੀ, ਉਹਨਾਂ ਨੇ ਵੀ ਉਹ ਲਾਏ ਹੋਏ ਸੀਗੇ। ਉੱਥੇ ਵੀ ਮੇਰੀ ਇਹ ਗੱਲ ਸਮਝ 'ਚ ਕੋਈ ਨਹੀਂ ਆਈ ਸੀਗੀ ਜਿਹੜੀ ਰਾਣਾ ਸਾਹਿਬ ਕਹਿ ਰਹੇ ਆ ਵੀ 2 ਟਰੇਆਂ ਦੇ ਨਾਲ ਇਹ ਕਹਿ ਰਹੇ ਆ ਕਿ ਡੰਗਰ ਰੱਜੂਗਾ। ਬਾਕੀ ਸਭ ਕੁਝ ਹੋ ਸਕਦਾ ਪਰ ਮੈਂ 2 ਟਰੇਆਂ ਦੇ ਵਿੱਚ ਨਾ ਮੇਰੇ ਹਿਸਾਬ ਦੇ ਵਿੱਚ ਇਹ ਮਹਿੰਗਾ ਪੈਂਦਾ ਆ। ਐਸੇ ਸੈਟਅਪ ਆ ਜਿੱਥੇ 8,000 ਕੇਜੀ ਰੋਜ਼ਾਨਾ ਦਾ ਪ੍ਰੋਡਿਊਸ ਹੋ ਰਿਹਾ। ਇੱਕ ਸੈਟਅਪ ਵਿੱਚ 8,000 ਕੇਜੀ ਲੱਗ ਰਿਹਾ ਵਾ ਜਾਨਵਰਾਂ ਨੂੰ। ਹੁਣ ਤੂੰ ਅਗਰ 20 ਕੇਜੀ ਵਾਲੇ ਹਿਸਾਬ ਦੀ ਲਾ ਤੇ ਕਿੰਨੇ ਡੰਗਰਾਂ ਨੂੰ ਉਹ ਜਿਹੜਾ ਵਾ ਨਾ ਦੇ ਰਹੇ 8,000 ਕੇਜੀ। ਨਹੀਂ ਮੈਂ ਇਹ ਤਾਂ ਗੱਲ ਮੰਨ ਰਿਹਾ ਹਾਂ। ਮੈਂ ਕਹਿੰਦਾ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਇਹ 23 ਕਿਲੋ ਜਾਨਵਰ ਨੇ ਖਾ ਜਾਣਾ। ਹਾਂ ਤੁਸੀਂ 15 ਕਹਿ ਰਹੇ ਆ ਨਾ, ਮੇਰਾ ਜ਼ਿਹਨ ਹੈਗਾ ਵੀ ਸ਼ਾਇਦ 30 ਤੋਂ ਵੀ ਜ਼ਿਆਦਾ ਖਾ ਜਾਵੇ। ਅੱਗੇ ਉਹ ਬਾਅਦ ਦੀ ਗੱਲ ਹੈ, ਮੇਰਾ ਤਜਰਬਾ ਨਹੀਂ ਹੈ, ਮੈਂ ਗੱਲ ਕਰ ਰਿਹਾ। ਉਹ ਤੇਰੀ ਅਜ਼ੰਪਸ਼ਨ ਆ ਨਾ। ਮੈਂ ਹਾਂ ਮੇਰੀ ਸੋਚ ਆ। ਤੇਰੀ ਅਜ਼ੰਪਸ਼ਨ ਆ। ਮੈਂ ਜਿਹੜੇ ਬੰਦੇ ਯਾਨੀ ਕਿ ਘਰ ਜਿਹੜੇ ਪਾਉਂਦੇ ਆ, ਮੈਂ ਉਹਨਾਂ ਦੀ ਜ਼ੁਬਾਨੀ ਯਾਨੀ ਕਿ ਜਿਹੜਾ ਵਾ ਨਾ ਇਹ ਸੁਣਿਆ ਵੀ 2 ਟਰੇਆਂ ਜਿਹੜੀਆਂ ਵਾ ਨਾ ਲੱਗਦੀਆਂ। ਆਹੋ ਨਹੀਂ ਮੈਂ ਨਾ ਤੁਹਾਨੂੰ ਗਲਤ ਕਹਿ ਰਿਹਾ ਨਾ ਮੈਂ ਅਗਲੇ ਬੰਦਿਆਂ ਨੂੰ ਗਲਤ ਕਹਿ ਰਿਹਾ। ਮੈਂ ਇਹ ਗੱਲ ਕਰਦਾ ਵੀ ਮੇਰੀ ਸੋਚ ਇਹ ਹੈਗੀ ਹਾਂ। ਨਹੀਂ ਉਹ ਤੇਰੀ ਅਜ਼ੰਪਸ਼ਨ ਆ ਨਾ। ਹਾਂ ਸੋਚ ਹੀ ਉਹੀ ਗੱਲ ਕਰ ਰਿਹਾ ਨਾ ਵੀ ਮੈਂ ਇਹ ਖਿਆਲ ਕਰਦਾ। ਤੇ ਤੈਨੂੰ ਪਤਾ ਵਾ ਕਿ ਦੁਨੀਆ ਜਿਹੜੀ ਹੈ ਨਾ 80% ਅਸੀਂ ਜ਼ਿੰਦਗੀ ਜਿਹੜੀ ਹੈ ਨਾ 80-90% ਅਸੀਂ ਅਜ਼ੰਪਸ਼ਨਾਂ ਦੇ ਸਹਾਰੇ ਗੁਜ਼ਾਰਦੇ ਹਾਂ। ਰਿਐਲਿਟੀ ਜਿਹੜੀ ਹੈ ਨਾ 10% ਤੇ ਯਾਨੀ ਕਿ ਸਾਡਾ ਹੈ ਹੀ ਸਾਰਾ ਜਿਹੜੇ ਸਾਡੇ ਨਾ ਰਵੱਈਏ ਬਣਦੇ ਆ, ਬਿਹੇਵੀਅਰ ਸਭ ਕੁਝ ਇਹ ਸਾਰਾ ਅਜ਼ੰਪਸ਼ਨਾਂ ਦੇ ਸਿਰ ਤੇ ਆ। ਹੈ ਤੇ ਉਹ ਅਜ਼ੰਪਸ਼ਨਾਂ ਜਿਹੜੀਆਂ ਹੁੰਦੀਆਂ ਸਹੀ ਵੀ ਹੁੰਦੀਆਂ ਗਲਤ ਵੀ ਹੁੰਦੀਆਂ, ਰਿਐਲਿਟੀ ਨਹੀਂ ਹੁੰਦੀਆਂ। ਹੈ ਨਹੀਂ ਮੈਂ ਇਹਦੇ ਤੇਰਾ ਕਸੂਰ ਨਹੀਂ ਹੈ ਰਾਣਾ ਸਾਹਿਬ। ਮੈਂ ਇਨਸਾਨੀ ਬਿਹੇਵੀਅਰ ਆ। ਮੈਂ ਇਹ ਗੱਲ ਕਰਦਾ ਵੀ ਮੈਂ ਇਹ ਗੱਲ ਨਹੀਂ ਕਰ ਰਿਹਾ ਹੈਗਾ
ਮੈਂ ਕਿਸੇ ਨੂੰ ਗਲਤ ਨਹੀਂ ਨਹੀਂ ਮੈਂ ਤੈਨੂੰ ਕਹਿ ਰਿਹਾ ਕਿ ਅਜ਼ੰਪਸ਼ਨ ਆ ਨਾ ਜਿਹੜੀ ਅਜ਼ੰਪਸ਼ਨ ਦਾ ਜ਼ਿੰਦਗੀ ਚ ਅਮਲ ਦਖਲ ਬਹੁਤ ਜ਼ਿਆਦਾ ਵਾ ਹੈ। ਅਸੀਂ ਯਾਨੀ ਕਿ ਚੀਜ਼ਾਂ ਨੂੰ ਨਾ ਜ਼ਿਆਦਾਤਰ ਚੀਜ਼ਾਂ ਨੂੰ ਅਜ਼ੂਮ ਕਰਦੇ ਤੇ ਹਾਂ। ਅਕਸਰ ਇੰਜ ਹੋਇਆ ਵੀ ਜਿਹੜੀ ਮੈਂ ਅਜ਼ੰਪਸ਼ਨ ਕੀਤੀ ਆ ਨਾ ਉਹ ਹੈ ਤੇ ਜਿਹੜੀ ਤੁਸੀਂ ਜਿਹੜੀ ਆ ਕਿਤਾਬੀ ਗੱਲ ਕੀਤੀ ਹੈ ਤੇ ਮੈਂ ਅਜ਼ੰਪਸ਼ਨ ਕੀਤੀ ਆ ਨਾ ਉਹਦੇ ਚ ਮੈਂ ਕਾਮਯਾਬ ਹੋਇਆ। ਚਲੋ ਅਕਸਰ 80% ਅਗਰ ਰਿਜ਼ਲਟ ਦੇਖਿਆ ਜਾਵੇ ਨਾ ਆਪਣੇ ਉਹ ਇਹਨਾਂ ਗੱਲਾਂ ਦਾ ਮੁਕਾਬਲਾ ਦਾ ਤੇ ਮੈਂ 80% ਚ ਮੈਂ ਕਾਮਯਾਬ ਹੋਇਆ। ਹਲੇ ਜਿਹੜਾ ਤੁਸੀਂ ਉਹ ਦੂਸਰੀ ਮੈਨੂੰ ਗੱਲ ਕੀਤੀ ਆ ਹੈ ਉਹਦੇ 'ਚ ਵੀ ਮੈਂ ਇਹ ਗੱਲ ਉਸ ਗੱਲ ਤੇ ਐਗਰੀ ਨਹੀਂ ਹੈਗਾ ਜਿਹੜੀ ਤੁਸੀਂ ਅਗਾਂ ਨੂੰ ਉਹ ਕਰ ਰਹੇ ਹੋ। ਚਲੋ ਉਹ ਜਦੋਂ ਕਰਾਂਗੇ ਨਾ ਹਾਂਜੀ ਉਹ ਤੁਸੀਂ ਜ਼ਰੂਰ ਚੇਂਜ ਕਰੋਗੇ। ਹੁਣ ਮੈਨੂੰ ਪਤਾ ਹੁਣ ਤੁਸੀਂ ਸੋਚਣ ਤੇ ਮਜਬੂਰ ਹੋ ਜਾ ਕਿਉਂਕਿ ਮੈਂ ਹੁਣ ਗੱਲ ਕਰਦੀ ਹੁਣ ਤੂੰ ਕਹਿਣਾ ਇਹਨੂੰ ਕਿਤੇ ਨਹੀਂ ਮੈਂ ਤੈਨੂੰ ਪੂਰੀ ਡਿਟੇਲ ਵੈਸੇ ਹੀ ਨਹੀਂ ਨਹੀਂ ਮੈਨੂੰ ਪਤਾ ਤੂੰ ਮੇਰੇ ਦਿਨ ਚ ਸਟਰਕਚਰ ਹੈ ਆ ਵੀ ਜਿਸ ਤਰ੍ਹਾਂ ਅਸੀਂ 5 ਫੁੱਟ ਦੇ ਗੱਡਾਂਗੇ ਉਹਨਾਂ ਦੇ ਪੈਰਲਲ ਕੱਢਾਂਗੇ ਇਸ ਤਰ੍ਹਾਂ ਕਰਕੇ ਕਿਸੇ ਵੀ ਚੀਜ਼ ਨੂੰ ਉਹਦੇ ਨਾਲ ਪੈਰਲਲ। ਯਾਰ ਇਹ ਮੇਰਾ ਸਨ 93 ਤੋਂ ਮੇਰੇ ਨਾ ਜਿਹੜੀਆਂ ਚੀਜ਼ਾਂ ਹੈ ਅਸੀਂ ਜਦੋਂ ਸਿੰਬਲ ਲਾਏ ਸੀ ਨਾ ਉਦੋਂ ਮੇਰੇ ਸੀ ਵੀ ਇਸ ਤਰ੍ਹਾਂ ਸਿੰਬਲ ਹੋਣ ਹੈ ਤੇ ਉਹਨਾਂ ਦੇ ਸਿੰਬਲਾਂ ਦੇ ਨਾਲ ਨਾ ਅੰਗੂਰ ਦੀਆਂ ਬੇਲਾਂ ਹੋਣ ਉਹਨਾਂ ਦਾ ਉੱਪਰ ਛੱਪਰ ਕੱਟ ਯਾਨੀ ਕਿ ਜਿਹੜਾ ਵਾ ਨਾ ਬਣੇ ਤੇ ਫਿਰ ਉਹ ਛੱਪਰ ਕੱਟ ਦੇ ਨੀਚੇ ਉਹ ਚੀਜ਼ਾਂ ਲੱਗਣ ਜਿਹੜੀਆਂ ਫਿਰ ਸਾਏ ਵਾਲੀਆਂ ਚੀਜ਼ਾਂ ਲੱਗਦੀਆਂ ਵਾ। ਔਰ ਇਹ ਮੈਂ ਹੁਣ ਇਹ ਮੇਰੀ ਸੋਚ 30 ਸਾਲ ਪਹਿਲੇ ਸੀ ਲੇਕਿਨ 10-11 ਸਾਲ ਪਹਿਲੇ ਇੱਕ ਬੰਦੇ ਨੇ ਨਾ ਪ੍ਰੈਕਟੀਕਲੀ ਇਹ ਮਾਡਲ ਬਹੁਤ ਅੱਛੇ ਤਰੀਕੇ ਨਾਲ ਨਾ ਯਾਨੀ ਕਿ 4 ਲੇਅਰ ਇਹ ਕੀਤਾ ਵਾ ਕਿ ਨੀਚੇ ਹਲਦੀ ਅਦਰਕ ਆ ਉੱਪਰ ਧਨੀਆ ਪੁਦੀਨਾ ਵਾ ਉਸ ਤੋਂ ਉੱਪਰ ਯਾਨੀ ਕਿ ਜਿਹੜਾ ਵਾ ਨਾ ਇਹ ਕੱਦੂ ਆ ਉਸ ਤੋਂ ਉੱਪਰ। ਰਾਣਾ ਸਾਹਿਬ ਤੁਸੀਂ ਮੈਂ ਇੱਕ ਗੱਲ ਕਰਦਾ ਤੁਸੀਂ ਜਿਹੜੀ ਗੱਲ ਦੇਖਦੇ ਨਾ ਕਿ ਫਲਾਣੇ ਬੰਦੇ ਨੇ ਇੰਜ ਕਰਤਾ ਠੀਕ ਆ ਉੱਥੇ ਜਗ੍ਹਾ ਨੂੰ ਵੀ ਬੜਾ ਦੇਖਿਆ ਜਾਂਦਾ ਕਿ ਉਹ ਜਗ੍ਹਾ ਕਿਹੜੀ ਆ ਉੱਥੇ ਜ਼ਮੀਨ ਦੇ ਜਿਹੜਾ ਆ ਪਾਣੀ ਦਾ ਲੈਵਲ ਕੀ ਆ ਵੀ ਇਹ ਤਾਂ ਨਹੀਂ ਵੀ ਜੇ ਇੱਥੇ ਸਾਡੇ ਤਾਂ 46 ਫੁੱਟ ਖੂਹ ਆ ਉੱਥੇ ਪਾਣੀ ਦਾ ਲੈਵਲ ਕੀ ਆ ਉੱਥੇ ਉੱਤੇ ਬੱਤਰ ਕਿੰਨਾ ਰਹਿੰਦਾ ਆ ਜ਼ਮੀਨ ਕਿੰਨੇ ਦਿਨ ਪਾਣੀ ਤੋਂ ਬਗੈਰ ਸਾਹ ਲੈਂਦੀ ਆ ਆਕਸੀਜਨ ਦੀ ਕੀ ਆ ਆਪਣੇ ਏਰੀਆ ਦੇ ਮੁਤਾਬਕ ਸਾਰਾ ਨਿਜ਼ਾਮ ਹੁੰਦਾ ਜਿੱਥੇ ਜਿੱਥੇ ਬੰਦਾ ਰਹਿੰਦਾ ਮੈਂ ਇਹ ਗੱਲ ਕਰਦਾ। ਨਹੀਂ ਉਹ ਤਾਂ ਉਸੇ ਇਲਾਕੇ ਦੇ ਤਹਿਤ ਹੀ ਜਿਹੜੀਆਂ ਨਾ ਚੀਜ਼ਾਂ ਕਰਨੀਆਂ ਹੁੰਦੀਆਂ ਵਾ। ਯਾਰ ਪਾਣੀ ਦਾ ਜਿਹੜਾ ਹੁਣ ਸਾਡੇ ਇੱਥੇ ਤੇ ਤੁਹਾਡੇ ਤਾਂ ਟਿਊਬਵੈੱਲ ਦਾ ਪਾਣੀ ਹੈ ਸਾਡੇ ਗੋਜਰੇ ਟਿਊਬਵੈੱਲ ਦਾ ਪਾਣੀ ਨਹੀਂ ਸਿਰਫ ਨਹਿਰ ਦਾ ਪਾਣੀ ਆ। ਉੱਥੇ ਨਹਿਰ ਦੇ ਪਾਣੀ ਦੇ ਹੁਣ ਇੱਕ ਆਮ ਇਹੀ ਆ ਵੀ 8ਵੇਂ ਦਿਨ ਪਾਣੀ ਆਏਗਾ ਤੁਸੀਂ ਲਾਓ ਉਹਨੂੰ ਲਾ ਲਓ ਉਹ 1.5 ਮਹੀਨੇ ਪਾਣੀ ਬੰਦ ਰਹੇਗਾ ਤੁਸੀਂ ਯਾਨੀ ਕਿ 1.5 ਮਹੀਨਾ ਕੋਈ ਕੰਮ ਨਹੀਂ ਕਰ ਸਕਦੇ। ਹੁਣ ਦੂਸਰਾ ਇਹ ਆ ਇੱਕ ਹੁੰਦਾ ਕਿ ਮਾਹੌਲ ਤੁਹਾਨੂੰ ਮਿਲਿਆ ਜਿਹੜਾ ਦੂਸਰਾ ਹੁੰਦਾ ਤੁਸੀਂ ਮਾਹੌਲ ਆਪਣਾ ਕ੍ਰੀਏਟ ਕਰਦੇ ਆ। ਜਿਸ ਬੰਦੇ ਨੇ ਮਾਹੌਲ ਕ੍ਰੀਏਟ ਕਰਨਾ ਉਹਨੇ ਉੱਥੇ ਕੋਈ 10 ਮਰਲੇ ਕਨਾਲ ਦਾ ਨਾ ਤਲਾਬ ਬਣਾਏਗਾ ਹੈ ਉੱਥੇ ਉਹਨੂੰ ਡ੍ਰਿਪ ਵਾਲੇ ਹਿਸਾਬ ਜਾਂ ਕਿਸੇ ਹੋਰ ਹਿਸਾਬ ਯਾਨੀ ਕਿ ਉਹਨੂੰ ਪਾਣੀ ਨੂੰ ਯੂਟਿਲਾਈਜ਼ ਕਰੇਗਾ ਹੈ। ਉਹ ਚੀਜ਼ਾਂ ਦਾ ਇੱਕ ਹੁੰਦਾ ਕਿ ਚੀਜ਼ਾਂ ਜਿਸ ਤਰ੍ਹਾਂ ਹੈ ਉਹਨਾਂ ਨੂੰ ਐਜ਼ ਇਟ ਇਜ਼ ਲਈ ਜਾਓ। ਇੱਥੇ ਤੇਰੀ ਟੈਰਰ ਫਾਰਮਿੰਗ ਆ ਇਹ ਐਜ਼ ਇਟ ਇਜ਼ ਨਹੀਂ ਨਾ ਹੈ ਇਹ ਮਾਹੌਲ ਕ੍ਰੀਏਟ ਕੀਤਾ ਗਿਆ ਨਾ। ਇੱਕ ਮਾਹੌਲ ਵਰਨਾ ਦੇ ਸੀ ਦਸੰਬਰ ਜਨਵਰੀ 'ਚ ਕੋਈ ਸ਼ੈ ਨਹੀਂ ਉੱਗਦੀ ਹੈ ਉਹਨਾਂ ਨੇ ਕੀ ਟਰਨ ਫਾਰਮਿੰਗ ਵਾਲਿਆਂ ਨੇ ਕੀ ਕੀਤਾ ਕਿ ਜੀ ਇਹਦੇ 'ਚ ਛਾਪਰ ਲਾਓ ਉਹਦੇ 'ਚ ਕਰੋ ਇਸ ਤਰ੍ਹਾਂ। ਨਹੀਂ ਉਹ ਗੱਲ ਉਹ ਮੈਂ ਮੰਨਦਾ ਤੁਹਾਡੀ ਗੱਲ ਸਾਰੀ ਉਹ ਠੀਕ ਹੈਗੀ ਹੈ ਵੀ ਮਾਹੌਲ ਬਣਾਇਆ ਜਾਵੇ ਉਹੋ ਜਿਹਾ ਤਾਂ ਬਣ ਜਾਂਦਾ ਠੀਕ ਹੈ ਉਹ ਗੱਲ। ਲੇਕਿਨ ਚਲੋ ਜੀ ਆ ਜਿਹੜਾ ਹਾਈਡਰੋਪੋਨਿਕ ਪੱਠੇ ਆ ਰਾਣਾ ਸਾਹਿਬ ਮਤਲਬ ਜਿਹੜਾ ਨਾ 1000 ਦਫਾ ਨਹੀਂ ਬਣਿਆ ਸੀ 1000 ਦਫਾ ਤੋਂ ਬਾਅਦ ਨਾਕਾਮੀ ਤੋਂ ਬਾਅਦ ਬਣਿਆ ਚੀਜ਼ਾਂ ਯਾਨੀ ਕਿ ਜਿਹੜੀਆਂ ਹੁੰਦੀਆਂ ਨਾ ਜੇ ਤੁਹਾਨੂੰ ਬਿਲਕੁਲ ਤੁਸੀਂ ਅਗਰ ਠੀਕ ਲਾਈਨ ਤੇ ਹੈ ਉਹ ਫਿਰ ਉਹਦੇ ਰਿਜ਼ਲਟ ਨਿਕਲ ਹੀ ਜਾਂਦੇ ਆ। ਨਹੀਂ ਉਹ ਠੀਕ ਆ ਮੈਂ ਕਿਹੜਾ ਇਹਦੀ ਕੋਈ ਮੁਖਾਲਫਤ ਕਰ ਰਿਹਾ ਹਾਂ ਤੁਸੀਂ ਤਾਂ ਗੁੱਸਾ ਕਰ ਗਏ ਨਾ ਮੈਂ ਕੋਈ ਮੁਖਾਲਫਤ ਨਹੀਂ ਕਰ ਰਿਹਾ। ਮੈਂ ਇਹ ਕਹਿ ਰਿਹਾ ਵੀ ਇਹ ਜਿਹੜਾ ਚਾਰਾ ਨਾ ਆ ਜਿਹੜਾ ਹਾਈਡਰੋਪੋਨਿਕ ਪੱਠੇ ਆ ਮੇਰਾ ਸਵਾਲ ਸਿਰਫ ਇੰਨਾ ਕੀ ਹੈ ਵੀ ਇਹ ਜਿਹੜੀ ਤੁਸੀਂ ਟਰੇਆਂ ਦੇ ਵਿੱਚ ਗੱਲ ਕਰਦੇ ਆ 7 ਦਿਨਾਂ ਦੀ ਮੱਕੀ 2 ਟਰੇਆਂ ਨਾਲ ਇੱਕ ਜਾਨਵਰ ਨਹੀਂ ਰਜ ਸਕਦਾ। ਮੇਰਾ ਇਹ ਕਹਿਣਾ ਆ ਤੁਹਾਨੂੰ ਉਹਦੇ 'ਚ ਭਾਵੇਂ ਤੂੜੀ ਪਾਣੀ ਪਵੇ ਤੁਹਾਨੂੰ ਕੁਝ ਕਰਨਾ ਪਵੇ ਤੁਹਾਨੂੰ ਪੇਟ ਡੰਗਰ ਦਾ ਭਰਨਾ ਪੈਣਾ। ਇੱਥੇ ਨਾ ਕੁਝ ਅਰਸਾ ਪਹਿਲੇ ਨਾ ਅਸੀਂ 100 ਚੂਜ਼ੇ ਪਾਲੇ ਅਸੀਂ ਉਹਨਾਂ ਚੀਜ਼ਾਂ ਨੂੰ ਫੀਡ ਕੋਈ ਨਹੀਂ ਪਾਈ ਹੈ। ਅਸੀਂ ਉਹ ਚੂਜ਼ਿਆਂ ਨੂੰ ਕੀ ਕਰਦੇ ਸੀ ਅਸੀਂ ਉਹ ਚੂਜ਼ਿਆਂ ਨੂੰ ਸੁੰਡੀਆਂ ਪੈਦਾ ਕਰਕੇ ਨਾ ਉਹ ਖਵਾਉਂਦੇ ਸੀ
ਹੈ। ਔਰ ਉਹਨਾਂ ਚੂਜ਼ਿਆਂ ਦੀ ਗਰੋਥ ਉਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਨਹੀਂ ਤੇ ਉਹਦੀ ਤਾਂ ਖੁਰਾਕ ਹੀ ਸੁੰਡੀਆਂ ਨਾ ਸਾਹਿਬ। ਨਹੀਂ ਹੁਣ ਜੇ ਤੁਸੀਂ ਇਹ ਕਹੋ ਉਹ ਕਿੰਨੀਆਂ ਸੁੰਡੀਆਂ ਖਾਂਦੇ ਸੀ, ਤੇ ਜੇ ਮੈਂ ਕਹਾਂ ਤੁਹਾਨੂੰ ਵੀ ਆ ਇੱਕ ਫੀ ਚੂਜ਼ਾ ਇੱਕ ਸੁੰਡੀ ਦੇ ਦਿਓ, ਉਹ ਕਿੰਨੀ ਸਰਵਾਈਵ ਕਰੂਗਾ? ਨਹੀਂ ਨਹੀਂ ਉਹਨਾਂ ਨੂੰ ਪੂਰੀ ਉਹਦਾ ਪੋਟਾ ਆ, ਉਹਦੇ ਅੰਦਰ ਪੇਟ ਆ, ਉਹ ਜਿਹੜੀ ਆ ਇੱਕ ਟਰੇ ਆ ਜਿਹੜੀ ਤੁਸੀਂ ਗੱਲ ਕਰਦੇ ਆ ਨਾ, ਇਹ ਉਹਦਾ ਕੁਝ ਵੀ ਨਹੀਂ ਕਰ ਸਕਦੀ। ਅੱਛਾ ਇੱਕ ਹੋਰ ਹੁਣ ਮੁਰਗੀ ਆ ਨਾ ਜਿਹੜੀ ਮੁਰਗੀ ਬੁਨਿਆਦੀ ਤੌਰ ਤੇ ਤਾਂ ਇਹ ਦੇਖੋ ਨਾ, ਇਹ ਹਰਾ ਚਾਰਾ ਖਾਣੇ ਵਾਲੀ ਸੀ। ਦਾਣੇ ਯਾਨੀ ਕਿ ਕਿੰਨੇ ਕਿ ਯਾਨੀ ਕਿ ਪਹਿਲੇ ਜਿੰਨੀ ਵੀ ਢਾਰੀਆਂ ਤੇ ਮੁਰਗੀਆਂ ਰਹਿੰਦੀਆਂ ਉਹਨਾਂ ਨੂੰ ਕਿਤਨੀ ਕਿ ਯਾਨੀ ਕਿ ਜਿਹੜਾ ਨਾ ਬਾਹਰੋਂ ਹੀ ਕਰਦੀਆਂ ਨਾ, ਇਹ ਕੀੜੇ ਖਾਂਦੀਆਂ ਵਾ ਜਾਂ ਉਹ ਚਾਰਾ ਖਾਂਦੀਆਂ ਵਾ, ਤੇ ਉਸ ਹਿਸਾਬ ਵਿੱਚ ਅਗਰ ਕੀਤਾ ਜਾਏ ਤੇ ਹੁੰਦਾ ਵਾ ਸਭ ਕੁਝ। ਚਲੋ ਜੀ, ਪਰ ਪਤਾ ਲੱਗ ਜੂਗਾ। ਤੇ ਮੈਂ ਗੱਲ ਕਰਨੀ ਸੀ ਰਮਜ਼ਾਨ ਦੀ। ਹਾਂਜੀ, ਰਮਜ਼ਾਨ ਦੀ ਗੱਲ ਕਰਨੀ ਕਿ ਇਹ ਬੜਾ ਮੌਕਾ ਹੁੰਦਾ ਵਾ ਕਿ ਜਦੋਂ ਤੁਸੀਂ ਆਪਣੀ ਨਾ ਸਿਹਤ ਬਿਹਤਰ ਕਰ ਸਕਦੇ ਹੋ। ਉਹ ਕਿਸ ਤਰ੍ਹਾਂ ਵੀ ਜਦੋਂ ਤੁਸੀਂ ਰੋਜ਼ਾ ਯਾਨੀ ਕਿ ਫਾਕਾ ਕਰਦੇ ਆ ਨਾ 15-16 ਘੰਟੇ ਦਾ, ਤੁਹਾਡਾ ਸਿਸਟਮ ਬੜਾ ਠੀਕ ਹੋ ਜਾਂਦਾ। ਲੇਕਿਨ ਅਸੀਂ ਨਾ ਅਸੀਂ ਉਹਦਾ ਨੁਕਸਾਨ ਉਨਾ ਹੀ ਕਰ ਲੈਂਦੇ ਹਾਂ। ਜਦੋਂ ਰੋਜ਼ਾ ਅਸੀਂ ਖੋਲ੍ਹਦੇ ਹਾਂ ਨਾ, ਅਸੀਂ ਉਨੀਆਂ ਤਲੀਆਂ ਹੋਈਆਂ ਚੀਜ਼ਾਂ ਵੀ ਪਕੌੜੇ ਸਮੋਸੇ ਇਹ ਜਾਂ ਫਿਰ ਇੰਨਾ ਜ਼ਿਆਦਾ ਤਾਦਾਦ 'ਚ ਵੀ ਜਿੰਨਾ ਅਸੀਂ ਘੱਟ ਖਾ ਕੇ ਕੁਛ ਹੋਣਾ ਉਸ ਤੋਂ ਜ਼ਿਆਦਾ, ਯਾਨੀ ਕਿ ਜੇ ਅਸੀਂ ਫਰਜ਼ ਕੀਤਾ ਕਿ ਅੱਧਾ ਕਿਲੋ ਖਾਂਦੇ ਆ ਨਾ ਆਮ ਦਿਨਾਂ 'ਚ, ਅਸੀਂ 2 ਟਾਈਮਾਂ 'ਚ ਹੀ ਨਾ ਉਦੋਂ 3 ਪਾ ਖਾ ਲੈਂਦੇ ਹਾਂ ਹੈ। ਇੱਕ ਤਾਂ ਉਹ ਖਾਣਾ ਜਿਹੜਾ ਨਾ ਇਤਦਾਲ ਵਾਲਾ ਹੋਣਾ ਚਾਹੀਦਾ ਵਾ, ਤੇ ਦੂਸਰਾ ਇਹ ਹੈ ਕਿ ਅਫਤਾਰੀ ਤੇ ਸਹਿਰੀ ਹੈ ਜਿਸ ਹੱਦ ਤੱਕ ਵੀ ਹੋ ਸਕੇ ਨਾ ਸਾਦਾ ਹੋ ਸਕੇ ਉਹ ਕਰਨੀ ਚਾਹੀਦੀ ਹੈ, ਤਾਂ ਕਿ ਤੁਹਾਡੇ ਜਿਹੜਾ ਨਾ ਇੱਕ ਤਾਂ ਬੋਝ ਜੇਬ ਤੇ ਬੋਝ ਵੀ ਨਹੀਂ ਪੈਂਦਾ ਹੈ, ਤੇ ਇੱਕ ਤੁਹਾਡੀ ਸਿਹਤ ਵੀ ਜਿਹੜੀ ਹੈ ਨਾ ਠੀਕ ਰਹਿੰਦੀ ਹੈ। ਰਮਜ਼ਾਨ ਦਾ ਸਹੀ ਫਾਇਦਾ ਹੈ ਤਾਂ ਹੀ ਆ ਜੇ ਤੁਸੀਂ ਇਹਨੂੰ ਨਾ ਸਾਦਗੀ ਨਾਲ। ਹਾਂਜੀ, ਬੜੀ ਸੋਹਣੀ ਗੱਲ ਕੀਤੀ ਜੀ ਰਾਣਾ ਸਾਹਿਬ ਨੇ ਵੀ ਉਨਾ ਕੁ ਖਾਓ ਜਿੰਨਾ ਕੁ ਜਿਸਮ ਨੂੰ ਜ਼ਰੂਰਤ ਆ। ਇਹ ਜਿਸਮ ਦੀ ਇਹ ਰਨਿੰਗ ਆ, ਇਹ ਕੀ ਕਹਿੰਦੇ ਆ ਓਵਰਹਾਲਿੰਗ ਹੈ। ਓਵਰਹਾਲ ਹੁੰਦਾ ਜਿਸ ਜਦੋਂ ਸਾਲ ਬਾਅਦ ਟਿਊਨਿੰਗ ਨਹੀਂ ਆਪਾਂ ਮੋਟਰਸਾਈਕਲ ਦੀ ਕਰਾਉਂਦੇ, ਇਹ ਉਦਾਂ ਹੀ ਆ ਵੀ ਮੇਦਾ ਜਿਹੜਾ ਆ ਉਹ ਦੁਬਾਰਾ ਤੋਂ ਤਾਜ਼ਾ ਭੁੱਖ ਉਹਦੇ ਅੰਦਰ ਘੱਟ ਹੋਊਗਾ ਖਾਣਾ, ਜਿਗਰ ਖੂਨ ਜ਼ਿਆਦਾ ਬਣਾਉਣ ਲੱਗ ਜਾਂਦਾ ਹਰ ਸ਼ੈ। ਰਮਜ਼ਾਨ ਜਿਹੜਾ ਰੋਜ਼ਾ ਜਿਹੜਾ ਨਾ ਇਨਸਾਨ ਵਾਸਤੇ ਇਹ ਬਹੁਤ ਹੋਏਗਾ। ਤੇ ਪਰ ਇਹਦੇ 'ਚ ਤਲੀ ਹੋਈ ਚੀਜ਼ਾਂ ਤੋਂ ਤਾਂ ਉਹ ਰਾਣਾ ਸਾਹਿਬ ਤਾਂ ਭੇਟ ਭਰ ਕੇ ਕਰੇ। ਮੈਂ ਤਾਂ ਕਰੇ ਵੈਸੇ ਹੀ ਇਹ ਜ਼ਿਆਦਾਤਰ ਇਹਦੇ ਤੋਂ ਦੂਰ ਰਹਿਣਾ ਚਾਹੀਦਾ, ਥੋੜੀ ਖਾਣੀ ਚਾਹੀਦੀ ਹੈ। ਤੇ ਮੈਂ ਤਾਂ ਹੁਣ ਅੱਜ ਵੀ ਪ੍ਰੈਕਟੀਕਲੀ ਸਵੇਰੇ ਜਿਹੜਾ ਨਾ ਰਾਤੀ 2 ਰੋਟੀਆਂ ਆਈਆਂ ਜੀ, ਮੈਂ 1 ਰੋਟੀ ਖਾਧੀ, 1 ਰੋਟੀ ਮੈਂ ਰੱਖ ਲਈ। ਸਵੇਰੇ ਮੈਂ ਉਹ 1 ਰੋਟੀ ਖਾਧੀ ਅਤੇ ਚਾਹ ਦਾ ਕੱਪ ਪੀਤਾ। ਹਾਂਜੀ, ਮੈਂ ਤਾਂ ਜੀ ਫਿਰ ਉਹ ਗੱਲ ਇਹ ਵੀ ਦੂਸਰਿਆਂ ਨੂੰ ਉਹ ਤੇ ਫਰਲਾਣਾ ਮੈਂ ਦਹੀਂ ਸ਼ਹੀ ਸੁਬਹ ਲਈ ਹੈਗੀ ਆ। ਤੇ ਬਾਕੀ ਜੀ ਅੱਲਾਹ ਪਾਕ ਤੁਹਾਨੂੰ ਵੀ ਸਾਰਿਆਂ ਨੂੰ ਤੇ ਦੁਆ ਕਰਿਓ ਵੀ ਸਾਨੂੰ ਵੀ ਜਿਹੜੇ ਨਾ ਰਮਜ਼ਾਨ ਦੇ ਸਾਰੇ ਰੋਜ਼ੇ ਰੱਖਣ ਦੀ ਅੱਲਾਹ ਪਾਕ ਤੌਫੀਕ ਦੇਵੇ ਤੇ ਦੁਆਵਾਂ ਕਬੂਲ ਕਰੇ ਜੀ। ਮਾਲਕ ਸਾਰੀ ਦੁਨੀਆ ਤੇ ਆਪਣੀ ਰਹਿਮਤ ਕਰੇ ਜੀ। ਤੇ ਹੁਣ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਜਨਾਬ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੇ ਜੀ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।